हेलो हेलो की हाल है? शाबाश इदा ना मैं मतलब ਜਿਹੜੀ ਤੂੰ ਆ ਕਹਾਣੀ ਬਾਤ ਬਰਨ ਨਹੀਂ ਨਾ ਇਹ ਇਦਾਂ ਮੈਨੂੰ ਕੁਝ ਨਹੀਂ ਹੋਣਾ ਮੈਨੂੰ ਪਹਿਲੇ ਸਿੱਧੀ ਤਰ੍ਹਾਂ ਇਹ ਦੱਸ ਵੀ ਨੰਬਰ ਬੰਦ ਕੋਈ ਲੱਗੀ ਮੇਰੇ ਮੂੰਹ ਸੁਣ ਰਾਬਤਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਹੈ ਨਾ ਤੇ ਵਜ੍ਹਾ मेरा सारा कुछ खत्म हो गया तुसी मैनू मेरे मारी जाते हो। ਤੇਰਾ ਸਾਰਾ ਕੁਝ ਕਿਹੜਾ ਖਤਮ ਹੋ ਗਿਆ ਨਾਸ਼ਤਾ ਲਾਨੀ ਤੂੰ मेरी जिंदगी तो ਮੈਨੂੰ ਰੋ ਰੋ ਕੇ ਨਾ बर्बाद ਰਹਾ हो ਮੇਰੇ गई। ਕਹਿੰਦੇ ਕਹਾਣੀ मैं ਸਾਰਾ अपने ਕੁਝ ਹੋ मैं ਗਿਆ ਹਰ अपने ਚੀਜ਼ ਹੋ घर ਗਈ हाँ, ਆਪਣੇ ਕਿਹੜੇ अम्मी गल ਤੇ ਉਹ मैनू छड़ता उन्हें तलाक हो गई मैं घर आके बह गई ਉਹ सारा कुछ ਕਸਮੁਲ ਆਮੇ ਮੁਲ ਤਨਸ ਕਿੱਥੇ ਆ पता नहीं कितने के खादा होना छड़ गया मैनू मैनू तलाक देती उन्हें। ਤਲਾਕ ਦੇਤੀ ਤੈਨੂੰ हाँ जी ਸਹੀ ਦੱਸ ਯਾਰ नहीं सच्ची मैनू तलाक हो गई मैं अपने घर आके बह गई हूँ। ਉਹ ਹੈਂਡ ਫਰੀ ਵਾਲੇ ਨੇ हाँ जी बड़ी मुश्किल तेरा नंबर फेसबुक ते मैसेज करके मैं लिया मेरे को कुछ भी नहीं सी हैगा मोबाइल वगैरह सारा कुछ ले लिया जो कुछ सी होना था। ਨਹੀਂ ਤੇ ਉਹਨੇ ਤੈਨੂੰ ਕਾਹਤੋਂ ਤਲਾਕ ਦਿੱਤੀ ਮਤਲਬ ਤੂੰ ਕਿ ਹੈਂਡ ਫਰੀ ਮੇਤੀਆਂ ਉਹਦੀਆਂ पता नहीं की ਤੈਨੂੰ ਉਹਨੇ ਕਾਹਤੋਂ ਤਲਾਕ ਦਿੱਤੀ ਕਿ ਉਹਦੇ ਡੱਡੂ ਚਾਰਜਰ ਤੇ ਬਹਿ ਗਈ ਤੂੰ ਤੈਨੂੰ ਤਲਾਕ ਉਹਨੇ ਕਾਹਤੋਂ ਦਿੱਤੀ ਏਡਾ ਉਹਦੇ ਚ ਕਿਹੜੀ ਐਸੀ ਗੱਲ ਸੀ ਵੀ ਜਿਹੜਾ नहीं कहना मैंने तेरी आदत नहीं पसंद ਤੇਰੀਆਂ ਕਿਹੜੀਆਂ ਐਸੀਆਂ ਆਦਤਾਂ ਸੀ ਵੀ ਜਿਹੜੀਆਂ ਉਹਨੂੰ ਨਹੀਂ महारानी ਪਸੰਦ सी महारानी विआह के लैन दिया ना तेन उठन का पता ना सोन का पता ना कुछ पकाना होंदा बस छड़ता फिर आह गल्लां ਤੇ ਇਹ ਸਹੀ ਗੱਲ ਸੀ ਤੂੰ ਨਹੀਂ ਸੀ ਕਰਦੀ ਇਹ ਸਾਰੇ ਕੰਮ करदी सी सारा कुछ हुन नवे घर दे तौर तरीके होर हुंदे मैं अपने घर दी गिजी सी। ਉਹ ਨਵੇਂ ਘਰ ਦੇ ਮਤਲਬ ਤੂੰ 2 ਮਹੀਨੇ 4 ਮਹੀਨੇ 6 ਮਹੀਨੇ ਚ ਨਵੇਂ ਤਾਂ ਘਰ ਦੇ ਤੌਰ ਤਰੀਕੇ ਨਹੀਂ ਸਿੱਖੇ ਤੂੰ सिखे सीगे पता नहीं उन्होंने कोई होर पसंद आ गई होनी। ਸੁੱਤੀ ਕਿੰਨੇ ਵਜੇ ਉੱਠਦੀ ਸੀ ਤੂੰ 12-1 बजे उठ जाती सी जिद्दां अपने घर उठी ਉਹ ਕਿੰਨੇ ਵਜੇ ਜਾਂਦਾ ਕੰਮ ਤੇ ਉਹ सुबह ਨੂੰ 7-8 ਵਜੇ ਜਾਂਦਾ ਸੀ ਬੱਸਾਂ ਦੇ ਹਿਸਾਬ ਨਾਲ। ਅੱਛਾ ਉਹ 46 83 ਦੇ ਹਿਸਾਬ ਨਾਲ ਜਾਂਦਾ ਹੋਣਾ ਜਿਹੜਾ ਕੋਸਤਾਂ ਦਾ ਟਾਈਮ ਨਿਕਲਦਾ 46 ਯਾਦ 83 ਨੰਬਰ ਗੱਡੀਆਂ ਦੇ ਲਿਸਟ ਬਣਾ ਕੇ ਨਹੀਂ ਤੇ ਉਹ 7 ਵਜੇ ਜ਼ਾਹਰੀ ਗੱਲ ਆ ਮੇਰੀ ਗੱਲ ਸੁਣ ਉਹ 7 ਵਜੇ ਉੱਠ ਕੇ ਕੰਮ ਤੇ ਜਾਂਦਾ ਜਾਂ 6 ਵਜੇ ਜਾਂਦਾ ਤੂੰ 12 ਵਜੇ ਉੱਠਣਾ ਤੇ ਫਿਰ ਤਲਾਕ ਹੀ ਦੇਣੀ ਉਹਨੇ ਹੋਰ ਉਹਨੇ ਕੀ ਦੇਣਾ ਤੈਨੂੰ ਵੀ ਤੇ ਸ਼ਰਮ ਚਾਹੀਦੀ ਤੂੰ ਉਹਨੂੰ ਸਵੇਰੇ ਠਾ ਕੇ ਨਾਸ਼ਤਾ ਵਾਸਤਾ ਕਰਾ ਕੇ ਤੇ ਤੂੰ ਉਹਨੂੰ ਨਾਸ਼ਤਾ ਕਰਾਂਦੀ ਸੀ ਨਹੀਂ ਕਿਸੇ ਟਾਈਮ ਅੱਖ ਖੁੱਲਦੀ ਬੰਦਾ ਉੱਥੇ ਕੀ ਕਰੇ। ਹਾਂਡੀ ਰੋਟੀ ਹਾਂਜੀ ਰੋਟੀ ਸ਼ਾਮ ਨੂੰ ਮੈਂ ਮਸਲਾ ਨਹੀਂ ਮਤਲਬ ਉਹਨੇ ਕੀ ਐਂਡ ਤੇ ਕਿਹਾ ਤੈਨੂੰ ਵੀ ਭਾਈ ਇਸ ਵਜ੍ਹਾ ਤੋਂ ਮੈਂ ਤੈਨੂੰ ਤਲਾਕ ਦੇਣ ਲੱਗਾ ਕਹਿੰਦਾ ਬਸ ਮੈਂ ਨਹੀਂ ਰਹਿਣਾ ਤੇਰੇ ਨਾਲ ਮੈਨੂੰ ਨਹੀਂ ਤੂੰ ਪਸੰਦ ਜਾ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ। ਉਹਨੂੰ ਕਹਿਣਾ ਸੀ ਇਹ ਤੈਨੂੰ ਸਾਲ ਬਾਅਦ ਪਤਾ ਲੱਗਾ ਵੀ ਮੈਂ ਤੈਨੂੰ ਪਸੰਦ ਨਹੀਂ ਮੈਂ ਕੀ ਕਰਾਂ ਹੁਣ ਤੂੰ ਇੱਧਰ ਆ ਗਈ ਅੰਮੀ ਵੱਲ ਹਾਂਜੀ ਇੱਥੇ ਆ ਗਈ ਮੈਂ। ਚਲ ਚੰਗਾ ਹੋਇਆ ਮਰ ਗਿਆ ਉਹਦਾ ਮੂੰਹ ਹੀ ਬੜਾ ਅਜੀਬ ਜਿਹਾ ਸੀ ਜਿੱਦਾਂ ਦਾ ਵੀ ਸੀਗਾ ਮੇਰੀ ਇੱਜ਼ਤ ਸੀਗਾ। ਅੱਛਾ ਹਾਏ ਤੇਰੀ ਇੱਜ਼ਤ ਸੀ ਤੇ ਸਵੇਰੇ 7 ਵਜੇ ਉੱਠ ਕੇ ਉਹਨੂੰ ਤਿਆਰ ਕਰਨਾ ਸੀ ਤਿਆਰ ਕਰਕੇ ਭੇਜਣਾ ਸੀ ਕੋਈ ਨਾ ਕੋਈ ਤਾਂ ਗੱਲ ਹੋਈ ਨਾ ਤੈਨੂੰ ਕੁੱਤੇ ਵਾਂਗੂ ਸਮਝਾਇਆ ਸਾਰੀ ਜ਼ਿੰਦਗੀ ਕਿ ਹਟ ਜਾ ਵਿਆਹ ਤੋਂ ਬਾਅਦ ਨਾ ਹਾਂ ਜਿਹੜੇ ਨਾ ਆ ਠਰਕੀ ਕਰੈਕਟਰ ਬੱਚੇ ਇਹ ਹੋਰ ਹੁੰਦੇ ਨੇ ਖਸਮ ਹੀ ਹੁੰਦਾ ਵਾ ਉਹ 7 ਵਜੇ 6:30 ਵਜੇ ਉੱਠ ਕੇ ਵਿਚਾਰਾ ਬੱਸਾਂ 'ਚ ਧੱਕੇ ਖਾਵੇ ਤੂੰ 12 ਵਜੇ ਉੱਠੇ ਰਾਤ ਨੂੰ ਵੀ ਤੇ ਲੇਟ ਸੋਈਦਾ ਆਪ ਤੇ ਸੋ ਜਾਂਦੇ ਟਾਈਮ ਨਾਲ ਫਿਰ ਕੰਮ ਭਾਂਡੇ ਰਾਤ ਨੂੰ ਲੇਟ ਤੂੰ ਰਾਤ ਨੂੰ ਕਿਉਂ ਰਾਤ ਨੂੰ ਕਾਹਤੋਂ ਤੂੰ ਲੇਟ ਸੌਂਦੀ ਥੋੜੇ ਕੰਮ ਹੁੰਦੇ ਕਰਨ ਵਾਲੇ ਤੁਹਾਨੂੰ ਨਹੀਂ ਪਤਾ ਉਹ ਰਾਤ ਨੂੰ ਕਿਹੜੇ ਕੰਮ 12-1 ਵਜੇ 2 ਵਜੇ ਜਿਹੜੇ ਤੂੰ ਕਰਦੀ ਆ ਕੋਈ ਸਫਾਈਆਂ ਕਰਨ ਵਾਲੀਆਂ ਹੁੰਦੀਆਂ ਕੋਈ ਕੱਪੜੇ ਧੋਣ ਸਫਾਈਆਂ ਰਾਤ ਨੂੰ 12 ਵਜੇ ਕਰੀਦੀਆਂ ਨੇ ਸਫਾਈਆਂ ਅੱਲਾ ਮਾਫੀ ਦੇਵੇ ਉਹ ਸਵੇਰ ਨੂੰ 7 ਵਜੇ ਉੱਠਦਾ ਸੀ ਇਹਦਾ ਮਤਲਬ ਉਹ 10-11-12 ਵਜੇ ਸੌ ਜਾਂਦਾ ਹੋਣਾ ਤੂੰ ਰਾਤ ਨੂੰ 2 ਵਜੇ ਕਿਹੜੀਆਂ ਸਫਾਈਆਂ ਕਰਦੀ ਰਹੀ ਉਹਦੀ ਜੇਬ ਦੀ ਸਫਾਈ ਤਾਂ ਨਹੀਂ ਸੀ ਕਰ ਦਿੰਦੀ। ਮੈਂ ਕਿਹਾ ਤੂੰ ਜੇਬ ਦੀ ਸਫਾਈ ਕਰਨੀ ਉਹ 'ਚ ਬੜੀਆਂ ਕਰੰਸੀਆਂ ਹੁੰਦੀਆਂ ਸੀ ਵੱਡੀਆਂ ਪਹਿਲੇ ਹੀ ਸਾਫ਼ ਹੁੰਦੀਆਂ ਸੀ ਮੈਂ ਉਹਨਾਂ ਨੂੰ ਕੀ ਸਾਫ਼ ਕਰਨਾ। ਯਾਰ ਫੇਰ ਵੀ ਅਗਲਾ ਬੰਦਾ ਵਿਚਾਰਾ ਇੰਨੀ ਮਿਹਨਤ ਨਾਲ ਮੈਂ ਕਦੀ ਜੇਬਾਂ 'ਚ ਹੱਥ ਪਾਏ 72-31 ਤੇ ਉਤਰਿਆ 44-55 ਤੇ ਚੜ ਗਿਆ 46-97 ਤੇ ਉਤਰਿਆ 13-21 ਤੇ ਚੜ ਗਿਆ 13-21 ਤੇ ਉਤਰਿਆ ਤੇ ਤੇਰੇ ਤੇ ਆ ਕੇ ਨਾ ਚੜਾਈ ਕਰਦੀ ਵੀ ਰੋਟੀ ਪਕਾ ਬਸ ਏਦਾਂ ਹੀ ਆ ਜੋ ਕਹਿੰਦਾ ਰਹੇ ਮੈਂ ਉਹ ਕਰਕੇ ਦਿੰਦੀ ਰਹੀ ਕੱਪੜੇ ਦੇ ਧੋ ਕੇ ਮੈਂ ਕੱਪੜੇ ਇਹ ਵੀ ਜ਼ਿਆਦਤੀ ਹੁੰਦੀ ਆ ਲਾਜ਼ਮੀ ਨਹੀਂ ਵੀ ਜੋ ਬੰਦਾ ਕਵੇ ਉਹ ਕਰੀ ਜਾਣਾ ਇੱਕ ਤੇ ਤੂੰ ਉਹਦੇ ਅੱਗੇ ਕੁੱਤੇ ਜਿਹੜੀ ਜ਼ਬਾਨ ਚਲਾਉਣੀ ਹੋਣੀ ਨਾ ਮੇਰੇ ਹਿਸਾਬ ਨਾਲ ਉੱਤੋਂ ਤੂੰ ਕਹਿੰਦੀ ਹੁੰਦੀ ਇਹ ਵੀ ਚਲਾਵੇ ਏਦਾਂ ਹੀ ਚਲਾਉਂਦੇ ਸੀ ਜ਼ਬਾਨ ਉਹ ਤੇ ਜਦੋਂ ਤੁਸੀਂ ਹਟਣਾ ਹੀ ਨਹੀਂ ਤੇ ਫਿਰ ਉਹਨੇ ਚਲਾਉਣੀ ਆ ਉਹ ਮਜਬੂਰ ਕਰ ਦੇਣਾ ਅਗਲੇ ਨੂੰ ਬੋਲ ਕੇ ਅੱਜ ਤਾਂ ਤੂੰ ਮੇਰੇ ਨਾਲ ਕੋ ਪਟਾਕ ਭੌਂਕੀ ਜਾਨੀ ਏਦਾਂ ਹੀ ਦੁੱਧ ਨਾਲ ਕਰਦੀ ਹੋਏਗੀ ਹੁਣ ਕੀ ਮੈਨੂੰ ਤਾਂ ਲੱਗਦਾ ਉਹਨੇ ਕੋਈ ਮੈਸੇਜ ਪੜ੍ਹ ਲਏ ਤੇਰੇ ਫੋਨ 'ਚ ਪਤਾ ਨਹੀਂ ਕੀ ਕੀਤਾ ਵਾ ਮੈਂ ਤੇ ਸੱਚੀ ਪੁਰਾਣਾ ਕੋਈ ਕੰਮ ਨਹੀਂ ਕੀਤਾ। ਹਰ ਕੋਈ ਸਜਾ ਦਰਗਾ ਨਹੀਂ ਹੁੰਦਾ ਕਿ ਮਾਫੀਆਂ ਹੀ ਦੇਈ ਜਾਵੇ
ਨਹੀਂ ਅਗਲੇ ਰਾਹ ਹੀ ਪਾ ਦਿੰਦੇ ਬਗੈਰਤ ਆ। ਮੈਂ ਉਹਦਾ ਕੀ ਕਰਤੀ ਤੇ ਉਦਾਂ ਹੀ ਮੈਨੂੰ ਕੋਈ ਬਗੈਰਤ ਟੱਕਰ ਗਿਆ। ਹਾਂ ਤੇਰੇ ਹਿਸਾਬ ਨਾਲ ਤੇ ਉਹ ਬਗੈਰਤਾ ਜਿਹੜਾ ਤੈਨੂੰ ਮੈਸੇਜ ਵੇਖ ਕੇ ਕੁਝ ਕਹਿ ਦੇਵੇ ਤੇ ਪਹਿਲੇ ਆਰਾਮ ਨਾਲ 4-4 5-5 6-6 ਫਸਾ ਕੇ ਇੱਧਰਲੇ ਨੂੰ ਉੱਧਰਲੇ ਨੂੰ ਉਹਨੂੰ ਹਰ ਇੱਕ ਨੂੰ ਜਾਣ ਤੇ ਸਮਝਣਾ ਪਤਾ ਨਹੀਂ ਅਸੀਂ ਕਾਲਜ ਹਵਾਵਾਂ ਚ ਉੱਡਦੀਆਂ ਫਿਰਦੀਆਂ। ਅਗਲੇ ਸਾਹ ਵੀ ਗਿਣਦੇ ਨੇ ਕਿ ਅੱਜ ਤੂੰ 6 ਸਾਹ ਵੱਧ ਕਿਉਂ ਲਏ ਨੇ। ਹਾਂਜੀ ਪਹਿਲੇ ਕਹਿਣਾ ਜਾਨੂ ਜਾਨ ਮੇਰੀ ਜ਼ਿੰਦਗੀ ਮੇਰੇ ਸਾਂਸੇ ਮੇਰਾ ਫਲਾਣਾ। ਜਦੋਂ ਅਗਲੇ ਵਿਆਹ ਕੇ ਲੈ ਜਾਂਦੇ ਨਾ ਫਿਰ ਅਗਲੇ ਨੇ ਕਹਿਣਾ ਚੱਲ ਬਦਲ ਜਾਂਦੇ ਸਵੇਰੇ ਸਾਰੇ, ਉੱਠ ਸੱਚੀ ਬਦਲ ਜਾਂਦੇ। ਮਾਂ ਨੂੰ ਵੀ ਸਾਂਭ ਭੈਣਾਂ ਨੂੰ ਵੀ ਸਾਂਭ ਭਾਂਡੇ ਵੀ ਧੋ ਆਟਾ ਵੀ ਗੁੰਨ ਤੇ ਮੈਨੂੰ ਵੀ ਸਾਂਭ। ਉੱਤੋਂ ਤੂੰ ਵਿਆਹ ਵੀ ਉਹਦੇ ਨਾਲ ਕਰ ਲਿਆ। ਆਪੇ ਲੱਡੂ ਕਿਹਾ ਸੀ ਚਾਰਜਰ ਕਿਤੇ ਪਾਵਰ ਘਰ ਬੈਂਕ ਉੱਥੇ। ਹੈਂਡ ਫਰੀਆਂ ਵੱਡੀ ਪਿੰਨ ਬਰੀਕ ਪਿੰਨ। ਹੁਣ ਉਹਦਾ ਬਿਜ਼ਨਸ ਸੀਗਾ, ਮੈਂ ਕੀ ਕਰਦੀ ਉੱਥੇ। ਉਹ ਬਸ ਕਰਦੇ ਕਿਹੜਾ ਬਿਜ਼ਨਸ ਆ, ਛਾਪਾ ਡਬਲ ਕਰਾ ਲਓ ਪੂਰਾ ਬਿਜ਼ਨਸ ਉੱਚ ਆ ਜਾਂਦਾ ਫਿੱਟੇ ਨੂੰ। ਕਿਸੇ ਨੇ ਕੰਮ ਨੂੰ ਹਕੀਰ ਨਹੀਂ ਕਹੀਦਾ ਹੁੰਦਾ। ਅੱਛਾ ਹਕੀਰ ਨਹੀਂ ਬਿਜ਼ਨਸ ਨਾ ਕਹਿ, ਫਿਰ ਤੂੰ ਕੰਮ ਕਹਿ ਨਾ, ਤੂੰ ਵੀ ਤੇ ਗੱਲ ਗਲਤ ਕਰ ਰਹੀ ਨਾ। ਬਿਜ਼ਨਸ ਦਾ ਤੂੰ ਕਹਿ ਮਤਲਬ ਕੀ ਹੈ? ਉਹਦਾ ਕੰਮ ਏਦਾਂ ਦੇ ਸੀ। ਹਾਂ ਬਿਜ਼ਨਸ ਤੂੰ ਕਹਿੰਦੀ ਆ ਤੇ ਫਿਰ ਮੈਨੂੰ ਨਹੀਂ ਨਾ ਲੱਗਦਾ ਬਿਜ਼ਨਸ ਤੇ ਹੋਰ ਹੁੰਦਾ। ਉਹ ਮਾਵਾਂ ਸੀ ਜਿਹੜੇ ਕਹਿੰਦੇ ਧੀਏ ਇੱਥੋਂ ਚੱਲੀ ਆ ਨਾ, ਇੱਥੋਂ ਤੇਰੀ ਡੋਲੀ ਚੱਲੀ ਆ ਤੇ ਉੱਥੋਂ ਤੇਰੀ ਜਨਾਜ਼ਾ ਹੀ ਲਾਸ਼ ਆਵੇ, ਉੱਥੋਂ ਤੇਰੀ ਖਬਰ ਹੀ ਆਵੇ ਬਸ ਤੇ ਤੂੰ ਵਿਆਹ ਕਰਾ ਲਾ। ਉਹ ਥੋੜੇ ਜਣੇ ਸੀ ਅਨਵਰ ਇਸਮਾਈਲ ਬਿਸ਼ਾਰਤ ਲਿਆਕਤ। ਤੁਸੀਂ ਵੀ ਤੇ ਸੀਗੇ ਹੀ। ਮੈਂ ਤੇ ਮੈਨੂੰ ਤੇ ਤੂੰ ਰੱਖਿਆ ਸੀ ਸਿਰਫ ਐਵੇਂ ਜਿੱਥੇ ਪਾ ਜਾਣਾ ਉੱਥੇ ਮੈਨੂੰ ਵਿੱਚ ਪਾ ਲੈਣਾ, ਬੈਲੈਂਸ ਕਰਾ ਲੈਣਾ, ਪੈਸੇ ਲੈ ਲੈਣੇ, ਕਹਾਣੀ ਪਾ ਦੇਣੀ, ਖਰਚਾ ਲੈ ਲੈਣਾ, ਕਿਰਾਏ ਲੈ ਲੈਣੇ। ਵਿਆਹ ਦੀ ਅੱਟੀ ਸੱਟੀ ਤੇ ਤੂੰ ਕਿਤੇ ਹੋਰ ਲਾਈ ਸੀ। ਚੰਗਾ ਹੈ ਨਾ ਵੇਖਿਆ ਅਗਲੇ ਨੇ ਮੇਰੀਆਂ ਵੀ ਹਾਵਾਂ ਪਈਆਂ ਨਾ। ਏਡੀ ਕਾਲੀ ਜ਼ਬਾਨ ਆ ਤੁਹਾਡੀ। ਕਾਲੀ ਜ਼ਬਾਨ ਨਹੀਂ ਮੇਰੀ, ਹਾਂ ਪਈ ਹਾਂ। ਮੈਨੂੰ ਤੇ ਪਹਿਲੇ ਰੰਗ ਦਾ ਹੀ ਸ਼ੱਕ ਸੀ। ਹਾਂ ਪਈ ਤੈਨੂੰ। ਮੈਂ ਰੰਗ ਨੂੰ ਕਾਲਾ ਕਹਿੰਦੀ ਸੀ, ਮੈਨੂੰ ਤੇ ਜ਼ਬਾਨ ਦਾ ਅੱਜ ਪਤਾ ਲੱਗਿਆ। ਕਾਲੇ ਰੰਗ ਦਾ ਕਰਕੇ ਕਹੇ ਮੇਰੀ ਅੰਮੀ ਨਹੀਂ ਮੰਨਦੀ, ਕਹਿੰਦੀ ਮੁੰਡੇ ਦਾ ਰੰਗ ਕਾਲਾ। ਹੁਣ ਹੋੜੇ ਮੇਰੇ ਤੁਹਾਡੇ ਮੁੱਕ ਗਏ ਹੋਣ ਤੇ ਮੈਨੂੰ ਕੋਈ ਸਮਝਾਓ ਤੇ ਮੈਨੂੰ ਤਸੱਲੀ ਦਿਓ ਕਿ ਤੁਸੀਂ ਮੈਨੂੰ ਲੜਨ ਲੱਗੇ ਪੁਰਾਣੀਆਂ ਗੱਲ ਕਰਕੇ। ਮਜ਼ਾ ਇਹ ਹੁੰਦਾ ਵਾ ਕਿ ਨਾਸ਼ਤਾ ਬੁੱਢੀ ਬਣਾ ਕੇ ਦਵੇ ਤੇ ਲਾਗੇ ਪਵੇ। ਉਹ ਨਾਸ਼ਤਾ ਕਰੇ ਨਾਲੇ ਆਪਣੀ ਬੁੱਢੀ ਵੱਲ ਵੇਖੇ, ਸੁਰਖੀ ਲਾ ਕੇ ਮੇਕਅਪ ਕਰਕੇ ਤੂੰ ਉੱਠ ਕੇ ਮੂੰਹ ਹੱਥ ਧੋਂਦੀ, ਮੂੰਹ ਹੱਥ ਧੋ ਕੇ ਵਾਲ ਵੂਲ ਵਾਹ ਕੇ ਜ਼ਰਾ ਹਲਕਾ ਜਿਹਾ ਟੈਸ਼ਨ ਮਸ਼ਨ ਕਰਕੇ ਫੇਰ ਤੂੰ ਉਹਨੂੰ ਨਾਸ਼ਤਾ ਦਿੰਦੀ। ਠੀਕ ਮਾਂ ਉਹਦੀ ਨਾਲ ਕਿੱਦਾਂ ਦੇ ਤੇਰੇ ਤਾਲੁਕਾਤ ਸੀ? ਠੀਕ ਸੀ। ਉਹ ਤੇ ਕਹਿੰਦੇ ਸੀ ਸਾਨੂੰ ਚੰਦ ਦਾ ਟੋਟਾ ਲੱਭ ਗਿਆ। ਅੱਲਾ ਅੱਛਾ ਮਾਸ਼ਾਅੱਲਾ ਸ਼ਹਿਲ ਵਾਲਿਆਂ ਦੀ ਕੁੜੀ ਆ ਤੂੰ, ਇੰਨੀਆਂ ਤਾਰੀਫਾਂ ਕਰਦੇ ਸੀ ਤੇਰੀਆਂ। ਕੋਈ ਨੀ, ਜਿਹਨੂੰ ਲੱਗੀ ਉਹੀ ਜਾਣਦਾ। ਹੱਸੋ ਤੁਸੀਂ ਮੇਰੀ ਬੇਬਸੀ ਤੇ। ਆਹ ਤੇਰੀ ਬੇਬਸੀ ਐਡੀ ਤੇਰੀ ਬੇਬਸੀ, ਕभी बेबसी ने लूटा कभी बेकसी ने मारा। ਹੁਣ ਮਜ਼ਬੂਤ ਬਣ ਕੇ ਦਿਖਾਉਂਗੀ ਤੁਹਾਨੂੰ। ਕੋਈ ਨੀ, ਕਰ ਲਓ ਜਿੰਨਾ ਮਜ਼ਾਕ ਕਰਨਾ। ਅੱਗੇ ਤੂੰ ਭੁਰ ਜਾਨੀ ਹੈ, ਹੱਥ ਲਾਉਣਾ ਵੀ ਤੂੰ ਮਜ਼ਬੂਤ ਬਣ ਕੇ ਦਿਖਾਏਂਗੀ। ਕਿਸੇ ਨੂੰ ਜਾਨੂ ਜੇ ਫੜਿਆ ਗਿਆ ਤੇ ਮੇਰਾ ਕਜ਼ਨ ਆ, ਮੇਰਾ ਭਰਾ ਵਾ, ਮੇਰੇ ਕਜ਼ਨ ਦਾ ਭਰਾ ਵਾ। ਇਹ ਸਾਰੀਆਂ ਕਹਾਣੀਆਂ ਜਿਹੜੀਆਂ ਕੁੜੀਆਂ ਤੇ ਅਗਲੇ ਘਰ ਜਾ ਕੇ ਇਸ ਚੀਜ਼ ਨੂੰ ਸਮਝ ਜਾਂਦੀਆਂ ਨੇ ਨਾ ਕਿ ਭਾਈ ਨਹੀਂ ਉਹ ਹੋਰ ਸੀ ਕੰਮ ਤੇ ਇਹ ਹੋਰ ਕੰਮ ਆ, ਇੱਥੇ ਸਾਨੂੰ ਜਿਹੜਾ ਨਾ ਉਹ ਜ਼ਿੰਦਗੀ ਬਦਲਣੀ ਪੈਣੀ ਹੈ। ਉਹ ਤੇ ਵਿਚਾਰੀਆਂ ਤੁਰ ਪੈਂਦੀਆਂ ਨੇ ਤੇ ਜਿਹੜੀਆਂ ਉਸੇ ਚੱਕਰ 'ਚ ਰਹਿੰਦੀਆਂ ਨੇ ਨਾ ਵੀ ਨਹੀਂ ਜੀ ਸਾਨੂੰ ਇੱਥੇ ਵੀ ਉਦਾਂ ਹੀ ਮਿਲੇ, ਉਹਨੂੰ ਅਗਲੇ ਚੁੱਕ ਕੇ ਪਿੱਛੋਂ ਠੁੱਡ ਮਾਰ ਕੇ ਨਾ ਤੇ ਬਾਹਰ ਕੱਢਦੇ ਆ। ਇਹ ਸਾਰੇ ਟਸ਼ਨ ਮਸ਼ਨ ਅੱਜ ਕੱਲ ਦੇ ਨਾ ਘਰਾਂ ਦੇ ਵਿੱਚ ਹੀ, ਮਾਂ ਪਿਓ ਦੇ ਘਰ ਦੇ ਵਿੱਚ ਹੀ ਹੁੰਦੇ। ਬਸ ਕਿਸੇ ਨੂੰ ਆ ਕਿਸਮਤ ਵਾਲੀ ਨੂੰ ਕੋਈ ਲੱਭ ਜੇ ਕੋਈ ਐਸਾ ਜੀ ਜਿਹੜਾ ਵਿਚਾਰਾ ਮੇਰੇ ਵਰਗਾ ਮਾਂ ਪਿਓ ਹੀ ਬਰਦਾਸ਼ਤ ਕਰਦਾ, ਅਗਲੇ ਨਹੀਂ ਸਹਿੰਦੇ। ਹਾਂ ਜਦੋਂ ਮੈਂ ਕਹਿੰਦਾ ਸੀ ਮੇਰੇ ਨਾਲ ਵਿਆਹ ਕਰ ਲਾ, ਉਦੋਂ ਤੈਨੂੰ ਬਹੁਤ ਆਪਸ਼ਨਾਂ ਨਜ਼ਰ ਆਉਂਦੀਆਂ। ਰੰਗ ਤੁਹਾਡਾ ਕਾਲਾ ਵਾ, ਅੰਮੀ ਕਹਿੰਦੀ ਰੰਗ ਕਾਲਾ ਵਾ। ਮੈਂ ਨਦਾਨ ਸੀ ਨਾ ਉਦੋਂ, ਮੈਨੂੰ ਨਹੀਂ ਸੀ ਪਤਾ। ਨਦਾਨ ਸੀ ਤੂੰ, ਮੈਨੂੰ ਹੁਣ ਅਕਲ ਆਈ। ਇਹਨੂੰ ਤਾਂ ਪਤਾ ਸੀ ਨਾ ਨਹੀਂ ਕਾਲਾ, ਤੂੰ ਮਾਂ ਨੂੰ ਦੱਸ ਦਿੰਦੀ ਮੇਰਾ ਰੰਗ ਕਾਲਾ ਸੀ। ਤੇ ਜਿਹੜਾ ਬੱਸਾਂ ਦੇ ਵਿੱਚ ਹੈਂਡ ਫਰੀਆਂ ਵੇਚਦਾ ਉਹ ਕੀ ਸੀ? ਟੌਮ ਕਰੂਜ਼ ਸੀ? ਉਹ ਤਾਂ ਗੰਦਮੀ ਸੀ। ਗੰਦਮੀ ਸੀ? ਅੱਛਾ ਉਹਦਾ ਗੰਦਮੀ ਸੀ, ਮੇਰਾ ਕਾਲਾ ਸੀ। ਨਹੀਂ ਤੁਹਾਡਾ ਥੋੜਾ ਹੋਰ ਗੰਦਮੀ ਸੀ। ਹਾਂਜੀ ਆਹ ਗੰਦਮੀ ਨਸਲ ਦੀ ਇਹ ਤੇਰੇ ਅੰਦਰ ਦੀ ਗੰਦਮੀ ਹੈ ਜਿਹੜੀ ਬਾਹਰ ਆ ਰਹੀ ਹੈ। ਚੱਲ ਹੱਸ ਕੇ ਦਿਖਾ। ਬੰਦਾ ਦਿਲਾਸਾ ਦਿੰਦਾ, ਕੋਈ ਸਾਥ ਦਿੰਦਾ, ਉਹਨੂੰ ਕੋਈ ਹੌਸਲਾ ਘਾਰਾ ਤੇ ਉਹ ਨਹੀਂ। ਦਿਲਾਸਾ ਅੰਦਰ ਮੈਂ ਐਡੀ ਦੂਰੋਂ ਕਿੱਦਾਂ ਦਿਲਾਸਾ ਦੇ ਦਿਆਂ? ਦਿਲਾਸਾ ਦੇਣ ਲਈ ਜੇ ਤੂੰ ਮੇਰੇ ਲਾਗੇ ਹੁੰਦੀ ਮੈਂ ਤੇਰੇ ਸਿਰ ਤੇ ਪਿਆਰ ਦਿੰਦਾ। ਇਹ ਸਾਰੀਆਂ ਗੱਲਾਂ ਮੈਂ ਕਹਿੰਦਾ ਰਿਹਾ ਕਿ ਹਟ ਜਾ, ਚੌਲ ਹੀ ਪਕਾਉਣੇ ਸਿੱਖ ਲਾ, ਕਾਲੇ ਛੋਲੇ ਹੀ ਪਕਾਉਣੇ ਸਿੱਖ ਲਾ, ਚਿੱਟੇ ਛੋਲੇ ਹੀ ਪਕਾਉਣੇ ਸਿੱਖ ਲਾ। ਬਣਾ ਕੇ ਖਿਲਾਈ ਤੇ ਸੀਗੀ ਉਦੋਂ ਮੈਂ।
ਖੀਰ ਬਣਾ ਕੇ ਖਵਾਈ ਸੀ, ਬਣੀ ਬਣਾਈ ਖੀਰ ਆਪਣੇ ਦੇ ਨਾਂ ਲਾ ਕੇ ਤੇ ਮੈਨੂੰ ਖਵਾਤੀ। ਆਉਂਦੇ ਹੀ ਖਾਵਣ ਦਾ ਛਾਪਰ ਫੜੇ ਬੰਦਾ ਕਿ ਲਿਆਓ ਸਰਤਾਜ ਆ ਕਾਰੋਬਾਰ ਮੈਨੂੰ ਫੜਾ ਦਿਓ। ਉਹਨਾਂ ਦੀ ਫੈਕਟਰੀ ਆਉਂਦੇ ਹੀ ਫੜੇ, ਸਾਈਡ ਤੇ ਰੱਖੇ, ਦੇਖੇ ਕਿ ਫੈਕਟਰੀ ਪਾੜ ਤੇ ਨਹੀਂ ਗਈ ਸਵੇਰੇ, ਨਹੀਂ ਤੇ ਨਵੀਂ ਫੈਕਟਰੀ ਚੜਾ ਕੇ ਸਾਰੇ ਉਹਦੇ ਮਟੀਰੀਅਲ ਨੂੰ ਫੈਕਟਰੀ ਦਾ ਛਾਪਰ ਡਬਲ ਕਰਕੇ ਸਵੇਰ ਨੂੰ ਬੰਦਾ ਬਿਸਮਿਲ੍ਲਾ ਪੜ੍ਹ ਕੇ ਖਾਮਦ ਨੂੰ ਤੋਰੇ। ਤੈਨੂੰ ਜਿਸ ਕੰਮ ਵਾਸਤੇ ਵਿਆਹ ਕੇ ਲੱਗਿਆ ਨਾ ਉਹਦੇ ਨਾਲ ਘਰ ਦੇ ਕੰਮ ਵੀ ਕਰਨੇ ਹੁੰਦੇ ਆ। ਸਾਡੇ ਪਾਕਿਸਤਾਨ 'ਚ ਮਿਡਲ ਤਬਕੇ 'ਚ ਕੁੜੀ ਵਿਆਹੀ ਜਾਂਦੀ ਆ ਸਵੇਰ ਨੂੰ ਚੁੱਲ੍ਹੇ ਤੇ ਰਾਤ ਨੂੰ ਵੀ ਰੋਹਾਂਡੀ ਰੋਟੀ ਕਰਕੇ ਖਾਮਦ ਨੂੰ ਸੱਸ ਨੂੰ ਰੋਟੀ ਖਵਾ ਕੇ ਫਿਰ ਉਹਨੇ ਸੌਣਾ ਹੁੰਦਾ। ਔਰਤਾਂ ਇੰਤਜ਼ਾਰ ਕਰਦੀਆਂ ਨੇ ਰਾਤ ਨੂੰ ਖਸਮ ਘਰ ਆਉਂਦਾ ਕਿ ਕੁਛ ਉਹਨਾਂ ਦੀ ਕੁਛ ਮਤਲਬ ਕਿ ਇੰਤਜ਼ਾਰ ਹੁੰਦਾ ਕਿ ਨਾਲ ਰੋਟੀ ਖਾਈ ਜਾਵੇ, ਨਾਲ ਸਾਨੂੰ ਦੱਸੇ ਵੀ ਏਦਾਂ ਹੋਇਆ ਬੇਗਮ, ਏਦਾਂ ਹੋਇਆ ਬੇਗਮ, ਅੱਜ ਏਦਾਂ 2 ਹੈਂਡ ਫਰੀਆਂ ਦਾ ਕਲੇਮ ਆਇਆ, ਇੱਕ ਬੇਗਮ ਅੱਜ ਇੱਕ ਚਾਰਜਰ ਹੱਥੋਂ ਦੇਖੇ ਟੁੱਟ ਗਿਆ। ਲੈ ਕੇ ਪਤਾ ਨਹੀਂ ਮੈਨੂੰ ਢੀਠ ਕਰਦੇ ਰਹਿੰਦੇ ਹੋ। ਮੈਂ ਲੱਤਾਂ ਘੁੱਟ ਕੇ ਸੌਂਦੀ ਸੀ ਜਦੋਂ ਉਹਨੇ ਮੈਨੂੰ ਕਿਹਾ, ਉਦੋਂ ਉਹਨੂੰ ਲੱਤ ਪਿੰਨੀਆਂ ਨੂੰ ਤੇਲ ਮਾਰ, ਸਿਰ 'ਚ ਤੇਲ ਪਾ, ਜਿੱਥੇ ਜਿੱਥੇ ਕਹਿੰਦਾ ਸੀ ਉਹ ਕਰਨਾ ਹੀ ਪੈਣਾ ਸੀ। ਉਹਦੀ ਮਿਹਨਤ ਵੀ ਤੇ ਵੇਖ ਨਾ, ਉਹਦੀ ਮਿਹਨਤ ਵੀ ਵੇਖ ਨਾ ਵੀ ਚੱਲਦੀ ਬੱਸ ਦੀ ਛੱਤ ਤੇ ਮਤਲਬ ਚਾਰਜਰ ਦੇ ਕੇ ਥੱਲੇ ਉਤਰ ਆਉਣਾ। ਇਹ ਐਵੇਂ ਕੰਮ ਆ, ਅੱਲਾ ਮਾਫੀ ਦੇਵੇ, ਮੌਤ ਦੇ ਖੂਹ ਵਾਲਾ ਕੰਮ ਆ। ਕੋਈ ਰਿਸ਼ਤਾ ਜੇ ਕਹਿੰਨੀ ਆ ਤੇ ਮੈਂ ਉਹ ਮਿੱਠੇ ਦਾ ਵਿਆਹ ਹੋਇਆ 4-5 ਮਹੀਨੇ ਪਹਿਲੇ, ਤੂੰ ਪਹਿਲੇ ਦੱਸਦੀ। ਮੈਨੂੰ ਤਲਾਕ ਲੇਟ ਹੋਈ ਆ। ਲੇਟ ਹੋਈ ਤੈਨੂੰ ਤਲਾਕ? ਉਹਦਾ ਫਿਰ ਪਹਿਲੇ ਹੋ ਗਿਆ ਵਿਆਹ। ਮੇਰਾ ਤਾਂ ਰਾਬਤੇ ਨਹੀਂ ਸੀ ਹੋਣ ਲੱਗਾ ਹੋਇਆ, ਨੰਬਰ ਵੀ ਚਲਾ ਗਿਆ, ਮੋਬਾਈਲ ਵੀ ਚਲਾ ਗਿਆ। ਉੱਥੇ ਫੇਸਬੁੱਕ ਆਈਡੀ ਮੈਨੂੰ ਨਜ਼ਰ ਆਈ ਤੇ ਮੈਂ ਉਤੋਂ ਮੈਸੇਜ ਕੀਤਾ ਤੁਹਾਨੂੰ ਅੱਜ। ਉਹ ਜਾ ਤੇਰਾ ਮੈਂ ਮਿੱਠੇ ਨਾਲ ਵਿਆਹ ਕਰਾਉਣਾ ਸੀ ਕਸਮੇ ਤੈਨੂੰ। ਉਹ ਮੈਨੂੰ ਉਹਨੂੰ ਇਸ ਟਾਈਮ ਮਤਲਬ ਕਿ ਉਹਦੀ ਬੁੱਢੀ ਇੰਨੀ ਰਾਜ਼ੀ, ਰਾਤ ਨੂੰ ਲੱਤਾਂ ਘੁੱਟ ਕੇ ਪੈਰ ਘੁੱਟ ਕੇ ਜੀ ਕਰਦਾ ਫਿਰਦਾ ਉਹਦੇ ਅੱਗੇ ਪਿੱਛੇ। ਮਿੱਠਾ ਇੰਨਾ ਚੰਗਾ, ਮੈਂ ਤੇ ਕਹਿੰਦੀ ਸੀ ਬਸ ਮਜ਼ਾਈਆਂ ਗੱਲਾਂ ਕਰਦਾ। ਮਜ਼ਾਈਆਂ ਨਹੀਂ ਗੱਲਾਂ ਕਰਦਾ, ਉਹ ਵੈਸੇ ਜ਼ਿੰਦਗੀ 'ਚ ਵੀ ਬੜਾ ਮਜ਼ੇਦਾਰ ਚੀਜ਼ ਹੈ। ਉਹਦੀ ਬੁੱਢੀ ਦੇ ਕਸਮੇ ਉਹ ਕਹਿੰਦੀ ਮੈਂ ਤਾਂ ਜੰਨਤ 'ਚ ਆ ਗਈ। ਮੈਨੂੰ ਵੀ ਏਦਾਂ ਦਾ ਲੱਭ ਜੂ ਕੋਈ ਹੋਰ। ਤੈਨੂੰ ਏਦਾਂ ਦਾ ਮੈਂ ਲੱਭ ਤੇ ਦੇਣਾ, ਤੂੰ ਪਹਿਲੇ ਦੱਸਦੀ। ਮੈਂ ਤੇ ਹੁਣ ਕੀ ਉਹਨੂੰ ਕਹਿੰਦੇ ਨੇ ਨਾ, ਬੰਦਾ ਹੱਥ ਮਲਣ ਦਿਆਂ ਮੈਂ। ਨਾਲੇ ਉਹ ਵੀ ਮੇਰਾ ਪੁੱਤਰ ਆ। ਚੱਲ ਇਹ ਆ ਕਿ ਘਰ ਦੀ ਗੱਲ ਘਰ 'ਚ ਰਹਿ ਜਾਂਦੀ, ਜਦੋਂ ਮਰਜ਼ੀ ਮੇਰੇ ਵੱਲ ਵੀ ਲੈ ਕੇ ਆ ਜਾਂਦਾ ਤੈਨੂੰ, ਇੱਧਰੋਂ ਵੀ ਫਿਰ ਤੁਰ ਜਾਂਦੀ। ਫੈਸਲ ਡਰਾਮੇ ਨਾ ਕਰਾ ਦੇ, ਉਹ ਬੁੱਢੀ ਤੋਂ ਬਹੁਤ ਦੁਖੀ ਆ। ਫੈਸਲ ਡਰਾਮੇ? ਉਹ ਤਾਂ ਉਦਾਂ ਹੀ ਫੈਸਲ ਡਰਾਮੇ ਆ। ਉਹ ਗੜਕੀਲੇ ਨਾ ਕਰਾ ਲਾ, ਗੜਕੀਲੇ ਨਾ ਕਰਾ ਲਾ। ਗੜਕੀਲਾ ਕਿਹੜਾ? ਉਹ ਗੜਕੀਲਾ ਨਹੀਂ, ਉਹ ਗਰੀਲਾ ਇੰਚਦਾਰ ਦਾ ਬੇਟਾ। ਆਹੋ ਤੇ ਨਾ ਓਏ, ਉਹ ਏਦਾਂ ਕਿ ਨਿੱਕੀ ਤਬੀਅਤ ਦਾ ਬੰਦਾ ਨਾ, ਇੰਨਾ ਕੁ ਸ਼ਰੀਫ ਆਦਮੀ ਹੈ ਨਾ ਬਈ। ਸਭ ਤੋਂ ਵੱਡੀ ਉਹਦੀ ਮਜ਼ੇਦਾਰੀ ਦੀ ਗੱਲ ਪਤਾ ਕੀ ਆ? ਤੂੰ ਜੋ ਮਰਜ਼ੀ ਮੋਬਾਈਲ 'ਚ ਕਰੀ ਜਾ, ਉਹਨੂੰ ਪੜ੍ਹਨਾ ਹੀ ਨਹੀਂ ਆਉਂਦਾ। ਨਹੀਂ, ਮੈਂ ਨਹੀਂ ਕਰਨਾ ਉਹਦੇ ਨਾਲ। ਸਿਰਫ ਤਸਵੀਰਾਂ ਤੋਂ ਪਰਹੇਜ਼ ਕਰਨਾ ਵਾ। ਤਸਵੀਰ ਨਹੀਂ ਕਿਸੇ ਕੋ ਮੰਗਾਉਣੀ ਹੈ, ਭੇਜਣੀ ਉਹਦਾ ਦੀ। ਉਹਨੇ ਵੇਖ ਲਿਆ ਤੇ ਉਹ ਤੇ ਨਹੀਂ ਨਾ ਉਹਨੂੰ ਪਤਾ। ਬਾਕੀ ਮੈਸੇਜ ਜਿੱਦਾਂ ਮਰਜ਼ੀ ਕਰੀ ਜੀ, ਉਹਨੂੰ ਪਤਾ ਹੀ ਨਹੀਂ। ਉਹਨੂੰ ਮੈਂ ਦੇਖਿਆ ਵਾ, ਉਹਦੀ ਅਜੀਬ ਮੂੰਹ ਬਣਾਉਂਦਾ, ਨਾਲੇ ਮੇਰੇ ਨਾਲੋਂ ਬਹੁਤ ਵੱਡਾ। ਮੈਂ ਨਹੀਂ ਕਰਨਾ ਉਹਦੇ ਨਾਲ। ਨਹੀਂ, ਉਹ ਮੂੰਹ ਤੇ ਉਹਦਾ ਵੱਡਾ ਹੀ ਆ, ਮਤਲਬ ਠੀਕ ਆ ਉਹਦਾ, ਲੇਕਿਨ ਇਹ ਮੂੰਹ ਅੱਲਾ ਨੇ ਬਣਾਇਆ ਵਾ। ਬਾਅਦ 'ਚ ਪਤਾ ਲੱਗੇ ਮੇਰਾ ਮੱਥਾ ਚੁੰਮਣ ਲੱਗਾ ਤੇ ਮੈਨੂੰ ਹੀ ਖਿੱਚ ਕੇ ਆਂਦਾ ਇਹਨੂੰ। ਸੌਰੀ, ਮੈਂ ਨਹੀਂ ਕਰਨਾ ਉਹਦੇ ਨਾਲ। ਤੂੰ ਮੱਥਾ ਪਾ ਕੇ ਨਾ ਤੇ ਬਹੁਤ ਬਚਾਇਆ ਮੈਨੂੰ। ਅੱਛਾ ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਸਹੀ ਗੱਲ ਦੱਸਾਂ ਜੈਨਮਨ, ਕਿ ਨਾ 2-3 ਦਿਨ ਪਹਿਲੇ ਇੱਕ ਦੋਸਤ ਆ, ਉਹਦੇ ਭਾਈ ਦਾ ਰਿਸ਼ਤਾ ਲੱਭਦੇ ਫਿਰਦੇ ਸੀ। ਉਹ ਬਾਪਡਾ 'ਚ ਕੰਮ ਕਰਦਾ ਵਾ। ਬਾਪਡਾ ਜਿਹੜੇ ਖੰਭਿਆਂ ਤੇ ਚੜ ਕੇ ਨੀ ਤਾਰਾਂ ਤੂਰਾਂ ਲਾਉਂਦੇ, ਉਹ ਜਿਹੜੀ ਸੋਟੀ ਜੀ ਲੈ ਫਿਰਦੇ ਹੁੰਦੇ। ਹਾਂ, ਸੋਟੀ ਤੇ ਪਲਾਸ ਜਿਹਾ ਲੈ ਕੇ ਤੇ ਨਾਲ ਬੈਲਟ ਜੀ ਪਾ ਕੇ ਖੰਭੇ ਤੇ ਚੜ ਕੇ ਲੱਗੇ ਹੁੰਦੇ, ਉਹ ਕੰਮ ਕਰਦਾ ਵਾ। ਤੇ ਉਹ ਦਿਹਾੜੀ 'ਚ 2-3 ਵਾਰੀ ਜਿੱਥੇ ਕਿਤੇ ਕੋਈ ਹੋਇਆ ਉੱਥੇ ਜਿਵੇਂ ਤੇ ਘਰੇ ਹੀ ਆ। ਨਹੀਂ ਸੌਰੀ। ਕਿਉਂ? ਹੁਣ ਮੈਂ ਤਲਾਕ ਯਾਫਤਾ ਹੋ ਕੇ ਬੈਠੀ, ਤਲਾਕ ਦਾ ਟੈਗ ਲੱਗਾ, ਬਾਅਦ 'ਚ ਤੁਸੀਂ ਬੇਵਾ ਦਾ ਵੀ ਲਵਾਓਗੇ। ਪਤਾ ਹੀ ਨਹੀਂ ਲੱਗਣਾ ਕਿੱਦਣ ਮੈਨੂੰ ਫੋਨ ਆ ਜੇ। ਜੋ ਖੰਭੇ ਤੇ ਚੜਿਆ ਤੇ ਹੁਣ ਉੱਤਰ ਹੀ ਨਹੀਂ ਰਿਹਾ, ਟੰਗਿਆ ਗਿਆ ਜੇ। ਉਹ ਕਿਹੜਾ ਕੰਮ ਕੋਈ ਅੱਲਾ ਮਾਫ ਕਰੇ ਸੌਖਾ ਵਾ? ਐਡਾ ਡੇਂਜਰਸ ਕੰਮ ਆ ਖੰਭੇ ਉੱਤੇ ਚੜਨਾ। ਯਾਰ ਹੁਣ ਗੱਲ ਫਿਰ ਮੈਂ ਹੁਣ ਕਹਿੰਦਾ, ਹੁਣ ਮਿਲ ਮਾਲਕ ਤੇ ਲੱਭਣਾ ਕੋਈ ਨਹੀਂ ਤੇਰੇ ਲਈ। ਤੰਦੂਰ ਵਾਲਾ ਮੁੰਡਾ ਹੈਗਾ ਇੱਥੇ ਸ਼ਫੀਕ ਇੱਕ, ਸੁਬਹ ਨਾਸ਼ਤੇ ਦੇ ਕੁਲਚੇ ਲਾਉਂਦਾ, 5-3-4 ਘੰਟੇ ਕੰਮ, ਉਸ ਤੋਂ ਬਾਅਦ ਸਾਰੀ ਦਿਹਾੜੀ ਵਿਹਲਾ। ਨਾ ਮੇਰਾ ਸਿਰ ਖਾਂਦਾ ਰਵੇ ਵਿਹਲਾ। ਤੁਸੀਂ ਮੈਨੂੰ ਕੋਈ ਉਹ ਲੱਭ ਕੇ ਦੋ ਜਿਹੜਾ ਪੂਰਾ ਦਿਨ ਕੰਮ ਕਰੇ, ਕੰਮ ਤੇ ਰਵੇ, ਘਰ ਮੇਰਾ ਨਾ ਸਿਰ। ਏਡਾ ਕੋਈ ਬਹਾਦਰ ਬੰਦਾ ਮੇਰੀ ਕੋਈ ਨਜ਼ਰ 'ਚ ਨਹੀਂ ਹੈਗਾ, ਏਡਾ ਕੋਈ ਦਲੇਰ ਵੀ ਪੂਰਾ ਦਿਨ ਕੰਮ ਕਰੇ। ਅੱਜ ਕੱਲ ਕਿੱਥੇ? ਅੱਜ ਕੱਲ ਤੇ ਭਾਈ 2-4-5 ਘੰਟੇ ਕੰਮ ਕਰਦੇ ਨੇ, ਉਸ ਤੋਂ ਬਾਅਦ ਕਹਿੰਦੇ ਈਜ਼ੀ ਹੋਵੋ। ਫਰੀਦ ਨਾ ਕਰਾ ਦੇ, ਫਰੀਦ ਨਾਲ। ਫਰੀਦ ਕਿਹੜਾ? ਫਰੀਦ ਨੀ ਮੇਰੇ ਨਾਲ ਮੈਂ ਜਿਹੜਾ ਸ਼ਾਇਰੀ ਸ਼ੂਰੀ ਕਰਦਾ ਇਹ ਉਹ। ਉਹ ਪਠਾਨ ਵੀ ਲੱਗਦਾ ਨਾ। ਪਠਾਨ ਕਿੱਥੋਂ ਲੱਗਦਾ? ਉਹ ਮਰੇ ਤੈਨੂੰ। ਨਹੀਂ, ਇੱਕ ਵਾਰੀ ਉਹ ਅਰਬੀ ਲੱਗਦਾ ਨਾ, ਅਰਬੀ ਬਣਿਆ ਸੀ। ਉਹਦੇ 'ਚ ਕਈ ਆਦਤਾਂ ਨੇ ਉਹਨਾਂ ਦੀਆਂ, ਸਾਊਦੀ ਅਰਬ ਵਾਲਿਆਂ ਦੀਆਂ। ਬਾਅਦ 'ਚੋਂ ਤਲਵਾਰ ਕੱਢ ਲਵੇ। ਬਾਅਦ 'ਚੋਂ ਤਲਵਾਰ ਕੋ ਕੱਢ ਲਵੇ? ਉਹ ਪਹਿਲੇ ਕੱਢੇਗਾ, ਬਾਅਦ 'ਚੋਂ ਤਲਵਾਰ ਕੱਢ ਲਵੇ। ਅੱਛਾ, ਉਹਦੇ ਨਾਲ ਨਹੀਂ ਕਰਨਾ ਹੁਣ? ਨਹੀਂ, ਮੈਨੂੰ ਨਹੀਂ ਪਤਾ। ਅੱਛਾ, ਫਿਰ ਅਮਰੀਕਾ ਇੱਕ ਬਾਬਾ ਹੀ, ਲੈ ਤੈਨੂੰ ਜੈਨਮਨ ਗੱਲ ਦੱਸਣਾ, ਅਮਰੀਕਾ ਕੋ 75 ਸਾਲ ਉਹਦੀ ਉਮਰ ਆ।
ਉਹਨਾਂ ਨੇ ਕਿਹਾ ਜੀ ਕੋਈ ਸਾਨੂੰ ਇਹਦੀ ਦੇਖਭਾਲ, ਕਿਉਂਕਿ ਅਮਰੀਕਾ ਦੇ ਵਿੱਚ ਨਾ ਲਹਿਦਾ ਸਾਰੇ ਆਪਣਾ ਆਪਣਾ ਕੰਮ ਕਰਦੇ ਆ। ਉਹ ਸਾਡੇ ਵਾਲਾ ਹਿਸਾਬ ਨਹੀਂ ਹੁੰਦਾ ਇੱਥੇ ਵੀ ਇੱਕੋ ਘਰ 'ਚ 14 ਜਣੇ ਰਹੀ ਜਾ ਰਹੇ ਇੱਕ ਕੰਮ ਕਰਨ ਦੇ ਆ। ਉੱਥੇ ਸਾਰੇ ਦੇ ਸਾਰੇ ਕੰਮ ਕਰਦੇ ਆ। ਅੱਛਾ। ਤੇ ਉਹਨਾਂ ਨੇ ਕਿਹਾ ਜੀ ਕਿ ਇਹਨੂੰ ਨਾ ਤੁਸੀਂ ਸਾਨੂੰ ਕੋਈ ਰਿਸ਼ਤਾ ਚਾਹੀਦਾ ਵਾ ਕਿ ਕੁੜੀ ਬਸ ਬਾਬੇ ਦਾ ਖਿਆਲ ਰੱਖਣਾ ਵਾ ਤੇ ਉਸ ਤੋਂ ਬਾਅਦ ਉਹ ਨੈਸ਼ਨੈਲਿਟੀ ਉਹਦੀ ਬਣ ਜਾਣੀ ਆ। ਅਗਰ ਬਾਬਾ ਮਰ ਵੀ ਗਿਆ ਤੇ ਜਾਇਦਾਦ ਸਾਰੀ ਉਹਦੀ। 75 ਸਾਲ ਉਮਰ ਆ, ਫਿਰ ਤੇ ਥੋੜੇ ਜਿਹੇ ਸਾਲ ਰਹਿ ਗਏ ਹੋਣੇ ਬਾਬੇ ਦੇ, ਤੇ ਜੇ ਨਾ ਮਰਿਆ ਫੇਰ? ਜੇ ਨਾ ਮਰਿਆ ਤੇ ਨਾ ਵੀ ਮਰੇ ਤੇ ਤੈਨੂੰ ਕੀ, ਤੇਰੇ ਲੋ ਤੇ ਮਰਿਆ ਹੀ ਆ। ਤੇ ਜਿੰਨੀ ਤੁਸੀਂ ਉਹਦੀ ਉਮਰ ਦੱਸਣ ਲੱਗੇ ਬਾਅਦ ਚ ਪਤਾ ਲੱਗੇ ਮੈਨੂੰ ਬੁਲਾਉਣ ਲੱਗੇ ਤੇ ਮੂੰਹੋਂ ਕਹਿ ਗਏ ਵੀ ਧੀ ਗੱਲ ਸੁਣੀ। ਨਹੀਂ, ਜਿਹਨੇ ਤੈਨੂੰ ਪਾਕਿਸਤਾਨ 'ਚ ਲੱਖਾਂ ਰੁਪਈਆ ਲਾ ਕੇ ਬੁਲਾਉਣਾ ਉਹ ਧੀ ਨਹੀਂ ਕਹਿੰਦਾ, ਟੈਨਸ਼ਨ ਨਾ ਲੈ। ਅੱਛਾ। ਹਾਂ। ਅੱਛਾ ਚਲੋ ਠੀਕ ਆ, ਉਹ ਬਾਬਾ ਕੈਂਸਲ, ਆਹ ਲਾ ਠੀਕ ਆ। ਆਹ ਵਾਲਾ ਮਤਲਬ ਉਹ ਬਾਬਾ ਕੈਂਸਲ ਤੇ ਆਹ ਵਾਲਾ ਠੀਕ ਮਤਲਬ ਤੁਸੀਂ ਤੇ ਮੈਂ ਬਾਬਾ ਵਾਂ ਮੈਂ ਵੀ? ਨਹੀਂ ਬਾਬੇ ਤੁਸੀਂ ਮਤਲਬ। हाँ मैं वो बाबा वा जड़ा नहीं कहता तुमसे मिलने को दिल करता है रे बाबा, वो वा मैं। ਤੇ ਸਹੀ ਹੈ ਨਾ। क्या हस पई ते फस पई। ਨਹੀਂ ਏਦਾਂ ਦੀ ਨਹੀਂ ਗੱਲ ਹੈਗੀ, ਤੁਸੀਂ ਸੱਚੀ ਮੈਂ ਸੱਚੀ ਜਿੱਥੇ ਮਕਤਰਾ ਜੀ ਜਿੰਨਾ ਰਿਜ਼ਕ ਪਾਣੀ ਸੀ ਨਾ ਬਸ ਉਹਨਾਂ ਤੈਨੂੰ ਮਿਲ ਗਿਆ ਤੇ ਹੁਣ ਅੱਗਿਓਂ ਜਿੱਥੇ ਤੇਰਾ ਦਾਣਾ ਪਾਣੀ ਲਿਖਿਆ ਹੋਇਆ ਉੱਥੇ ਤੂੰ ਪਹੁੰਚ ਜਾਏਂਗੀ। ਅੱਲਾ ਕਰੇ ਤੁਹਾਡੇ ਕੋਲ ਲਿਖਿਆ ਹੋਏ। मेरे को दाना पानी नहीं है, मेरे को चौल बिरयानी चिकन मटन बीफ। ਨਾ ਕਰੋ, ਇੰਨੇ ਦਿਨ ਹੋ ਗਏ ਮੈਂ ਸ਼ਵਾਰਮਾ ਵੀ ਨਹੀਂ ਖਾਦਾ। शवारमा नहीं खाता? ਪਾਣੀ ਆਉਣ ਲੱਗਾ। तू गाना सुन बेदर्दी शवारमा तुझको मेरा मन याद करता है। ਮੈਨੂੰ ਕੋਈ ਜਦੋਂ ਤੱਕ ਨਹੀਂ ਲੱਭਦਾ ਮੈਨੂੰ ਕੋਈ ਜੌਬ ਲੱਭ ਦਿਓ, ਮੈਂ ਮੇਰੇ ਲਈ ਬਹੁਤ ਮੁਸ਼ਕਿਲ ਹੋ ਗਈ ਹੈ ਘਰ। ਜੌਬ ਲੱਭਦਿਆ ਤੈਨੂੰ? ਜੌਬ ਬਾਹਰ ਦੇ ਹਾਲਾਤ ਨਹੀਂ ਠੀਕ ਹੈਗੇ ਜੌਬ ਵਾਲੇ। ਤੂੰ ਸਵੇਰੇ ਜੌਬ ਤੇ ਜਾਵੇਂ ਦੁਪਹਿਰ ਨੂੰ ਆਵੇਂ ਜਾਂ ਸ਼ਾਮ ਨੂੰ ਆਵੇਂ, ਮਾਹੌਲ ਨਹੀਂ ਬਾਹਰ ਦਾ ਠੀਕ ਹੈਗਾ। ਉੱਪਰੋਂ ਤੇਰੀ ਆਦਤ ਇੱਕ ਹੀ ਮਾਸ਼ਾਅੱਲਾ ਹੱਸਮੁਖ ਆ ਨਾ ਤਾਂ ਨਾ ਤੇ ਫਿਰ ਚਲੋ ਸਦਕਾ ਜਾਰੀਆ ਸਹੀ, ਹੱਸ ਕੇ ਮਿਲੋ, ਇੱਜ਼ਤ ਕਰੋ ਹਰ ਬੰਦੇ ਦੀ। ਸਦਕਾ ਜਾਰੀਆ ਤੇ ਉਸ ਤੋਂ ਬਾਅਦ ਅਗਲਾ ਸਦਕੇ ਜਾਰੀਆ ਹੋ ਜਾਂਦਾ ਨਾ ਫਿਰ। ਅੱਛਾ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ, ਮੈਂ ਘਰ ਵਿਹਲੀ ਰਹਿੰਦੀ ਹਾਂ। ਤੂੰ ਆਪਣਾ ਆਨਲਾਈਨ ਬਿਜ਼ਨਸ ਕਰ। ਆਨਲਾਈਨ? ਉਹ ਮੈਂ YouTube ਦਾ ਚੈਨਲ ਤੇ ਬਣਾਇਆ ਸੀ ਇੱਕ। ਬਣਾਇਆ ਤੂੰ? ਤੁਸੀਂ ਉਦੋਂ ਬਣਵਾਇਆ ਸੀ ਨਾ ਮੈਨੂੰ ਕਹਿ ਕੇ। ਤੇ ਉਹ ਕਿਹੜਾ ਉਦੋਂ ਤੂੰ ਚਲਾਉਣੀ ਪਈ ਹਾਲੇ ਤੂੰ? ਹਾਂਜੀ ਹੁਣ ਚੱਲਦਾ ਪਿਆ, ਹੁਣ ਤੇ ਸਬਸਕ੍ਰਾਈਬਰ ਵੀ 8000 ਤੋਂ ਉੱਤੇ ਹੋ ਗਏ। 8000 ਸਬਸਕ੍ਰਾਈਬਰ? ਹਾਂਜੀ। ਵਾਹ, ਉਹਦੇ ਤੇ ਕਿੱਦਾਂ ਦੀ ਵੀਡੀਓਜ਼ ਪਾਉਣੀ ਆ ਤੂੰ? ਉਹਦੇ ਤੇ ਮੈਂ ਸਟੋਰੀਆਂ ਨਹੀਂ ਜਿਹੜੀਆਂ ਹੁੰਦੀਆਂ, ਕੋਈ ਸਟੋਰੀ ਇਨਫੋਰਮੇਟਿਵ ਵੀਡੀਓਜ਼, ਪੋਇਟਰੀ, ਸਟੋਰੀਆਂ ਬੜੀਆਂ ਤੇਰੇ ਕੋ, ਜਿਉਂ ਵੱਡੀ ਹੋਈਆਂ ਤੇ ਸਟੋਰੀਆਂ ਹੀ ਬਸ। ਅੱਛਾ ਚੱਲ ਮੈਂ ਨਾ ਆਪਣੇ ਚੈਨਲ ਤੇ ਕਹੂੰਗਾ। ਉਹਦਾ ਕੀ ਨਾਮ ਆ ਤੇਰੇ ਚੈਨਲ ਦਾ? ਲਾਇਲਪੁਰੀ। ਲਾਇਲਪੁਰੀ ਕਿੱਦਾਂ ਦਾ ਉਹਦੇ ਤੇ ਲੱਗਾ ਉਹ ਜਿਹੜਾ LYALLPURI ਲਾਇਲਪੁਰੀ? ਉਹਦੇ ਉੱਪਰ ਲੱਗਾ ਵਾ ਵਾਈਟ ਕਲਰ ਚ ਨਾ ਉਰਦੂ ਚ ਲਿਖਿਆ ਲਾਇਲਪੁਰੀ, ਔਰ ਉਹਦੀ ਬੈਕਗ੍ਰਾਉਂਡ ਰੈਡ ਕਲਰ ਦੀ ਆ। ਤੂੰ ਆਪ ਵੀ ਆ ਨਾ, ਮੈਂ ਤੇ ਕਹਿੰਦਾ ਨਕਾਬ ਨਕੂਬ ਲਾ ਕੇ ਮੇਕਅਪ ਕਰਕੇ ਆਪ ਆ ਜਾ। ਨਹੀਂ ਮੈਨੂੰ ਨਹੀਂ ਚੰਗਾ ਲੱਗਦਾ, ਸ਼ਰਮ ਆਉਂਦੀ ਆ ਮੈਨੂੰ, ਘਰਦਿਆਂ ਨੇ ਨਹੀਂ ਕਰਨ ਦੇ। ਫੋਨ ਦੇ ਵਿੱਚ 4-4 5-5 6-6 ਜਣੇ ਹੈਂਡਲ ਕਰਨੇ ਹਰ ਕਿਸਮ ਦਾ, ਤੇ ਉਹ ਉਦਾਂ ਬਾਹਰ ਨਿਕਲਣਾ ਤੇ ਪੂਥੀ ਦੇਣ ਦੇ ਨਕਾਬ ਕਰਕੇ ਨਿਕਲਣਾ। ਵਾਹ ਕੀ ਬਾਤ ਆ। ਸਹੀ ਹੈ ਨਾ, ਪਰਦਾ ਵੀ ਤੇ ਹੋਣਾ ਚਾਹੀਦਾ, ਹੁਣ ਬੇਪਰਦਾ। ਠੀਕ ਹੈ ਇਹੋ ਜਿਹਾ ਪਰਦਾ। ਕਮਰੇ ਦੇ ਅੰਦਰ ਬੈਠੇ ਅੱਧੇ ਪਾਕਿਸਤਾਨ ਨਾਲ ਗੱਲਾਂ ਕਰਨੀਆਂ ਤੇ ਬਾਹਰ ਨਿਕਲਣ ਲੱਗਿਆ ਪਰਦਾ। ਅੱਛਾ ਵੈਸੇ ਇੱਕ ਗੱਲ ਤੇ ਦੱਸ ਮੈਨੂੰ, ਵੈਸੇ ਹੁਣ ਤੇ ਚਲੋ ਸਾਰਾ ਕੁਝ ਮੁੱਕ ਗਿਆ, ਹੁੰਦਾ ਕੀ ਸੀ ਮਤਲਬ? ਕੋਈ ਅਨਨੋਨ ਨੰਬਰ ਤੋਂ ਮੁੰਡੇ ਨੇ ਕਾਲ ਕਰਤੀ ਜਾਂ ਮੈਸੇਜ ਕਰਤਾ, ਫੌਰਨ ਉਹਨੂੰ ਕਾਲ ਬੈਕ ਕਰਨੀ ਜਾਂ ਉਹਦੇ ਨਾਲ ਗੱਲ ਸ਼ੁਰੂ ਕਰ ਦੇਣੀ, ਕਿਹੜੀ ਐਸੀ ਹਵਸ ਸੀ ਜਿਹੜੀ ਮਤਲਬ ਅੱਲਾ ਮਾਫ ਕਰੇ ਮੈਨੂੰ ਮਿਸ ਕਾਲ ਆਣਾ ਤੇ ਮੈਂ ਆਪੇ ਕਰਕੇ ਪੁੱਛਣਾ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਏ, ਸ਼ਾਇਦ ਕੋਈ ਮੇਰੇ ਰਿਲੇਟਿਵ ਨਾ ਹੋਏ ਜਿਹਨੇ ਫੋਨ ਕੀਤਾ ਹੈ। ਤੇ ਜੇ ਤੇ ਜਦੋਂ ਅਗਲੇ ਨੂੰ ਪਤਾ ਲੱਗ ਜਾਣਾ ਤੁਹਾਨੂੰ ਕਿ ਵੀ ਨਹੀਂ ਇਹ ਕੋਈ ਨਹੀਂ ਹੈਗਾ ਐਸਾ ਵੈਸਾ, ਤੇ ਫਿਰ ਉਹਦੇ ਨਾਲ ਫਸ ਵੀ ਜਾਣਾ। ਨਹੀਂ ਤੇ ਮੈਂ ਉਹਨੂੰ ਕਹਿ ਦੇਣਾ ਅੱਲਾ ਹਾਫਿਜ਼, ਉਹਨੇ ਮੈਨੂੰ ਦੁਬਾਰਾ ਫੋਨ ਕਰਨਾ, ਮੈਂ 2-3 ਵਾਰੀ ਡਾਂਟਣਾ ਉਹਨੂੰ, फिर उन्हें मैंने ना सैड होके कहना कि वो ऐसे ही मैंने फोन कर लिया, मैं अकेला था, परेशान था, फिर मैं ਉਹਦੀ ਗੱਲ ਸੁਣ ਲੈਣੀ ਕਿ ਸ਼ਾਇਦ ਚੱਲ ਮੇਰੀ ਵਜ੍ਹਾ ਤੋਂ ਉਹਦੀ ਪਰੇਸ਼ਾਨੀ ਦੂਰ ਹੋ ਜਾਏ। ਓਏ ਹੋਏ ਅੱਛਾ ਇਹਦੀ ਤੋਂ ਮਦਰ ਟਰੀਸਾ। ਅਗਲੀ ਦੀ ਪਰੇਸ਼ਾਨੀ ਦੂਰ ਕਰਨਾ ਵੀ ਤੇ ਸਵਾਬ ਹੈ ਨਾ। ਫਿਰ ਤੂੰ ਪਰੇਸ਼ਾਨੀ ਦੂਰ ਘਰ ਬੈਠੀ ਕਰਦੀ ਸੀ ਜਾਂ ਜਾਣਦੀ ਵਿੱਚ ਕਰਨ? ਨਹੀਂ ਮੈਂ ਜਾਣਦੀ ਜੁਣਦੀ ਕੋਈ ਨਹੀਂ ਸੀ, ਘਰ ਬਹਿ ਕੇ ਗੱਲ ਕਰ ਲੈਂਦੀ ਸੀ। ਫਿਰ 2-3 ਦਿਨ ਬਾਅਦ ਕਿਸੇ ਹੋਰ ਦਾ ਆ ਗਿਆ ਤੇ ਉਹ ਵੀ ਕਹਿੰਦਾ ਸੀ ਮੈਂ ਪਰੇਸ਼ਾਨ, ਤੇ ਉਹਦੀ ਵੀ ਦੂਰ ਕਰਨੀ। ਤੂੰ ਆਪਣੀ ਲਾਈਫ 'ਚ ਕਿੰਨੇ ਕੁ ਮੁੰਡਿਆਂ ਦੀ ਪਰੇਸ਼ਾਨੀ ਦੂਰ ਕਰਕੇ ਬੈਠੀ ਹੁਣ? ਪਰ ਉਹਨਾਂ ਨੂੰ ਚਾਹੀਦਾ ਸੀ ਨਾ ਮੇਰੇ ਨਾਲ ਸਹੀ ਚੱਲਦੇ, ਉਹ 4 ਦਿਨ ਗੱਲ ਕਰਕੇ ਫਿਰ ਇਗਨੋਰ ਕਰ ਦਿੰਦੇ ਸੀ। ਮੈਂ ਕਹਿੰਦਾ ਦਫਾ ਹੁਣ। ਜ਼ਾਹਰੀ ਬਾਤ ਹੈ ਜਦੋਂ ਅਗਲੇ ਦੀ ਪਰੇਸ਼ਾਨੀ ਦੂਰ ਹੋ ਗਈ ਤੇ ਉਹਨੇ ਫਿਰ ਅੱਗੋਂ ਪਰੇਸ਼ਾਨੀ ਲੱਭਣੀ ਕੋਈ ਹੈ।
ਤੂੰ ਆਪਣੀ ਜ਼ਿੰਦਗੀ 'ਚ ਕਿੰਨੀਆਂ ਪਰੇਸ਼ਾਨੀਆਂ ਦੂਰ ਕੀਤੀਆਂ ਨੇ। ਸਵਾਬ ਕਰਨ ਦੀ ਗਿਣਤੀ ਨਹੀਂ ਕਰੀ ਤੀ। ਮੈਂ ਨਹੀਂ ਕਦੀ ਗਿਣਿਆ ਕਿ ਮੈਂ ਕਿਹਦਾ ਭਲਾ ਕੀਤਾ। ਕਦੀ ਏਦਾਂ ਵੀ ਹੋਇਆ ਇੱਕ ਮੁੰਡੇ ਨੇ ਤੈਨੂੰ ਕਿਹਾ ਵੀ ਮੈਂ ਪਰੇਸ਼ਾਨ ਆ ਤੇ ਤੂੰ ਉਹਦੀ ਚਲੋ ਪਰੇਸ਼ਾਨੀ ਦੂਰ ਕਰਤੀ, ਉਹ ਫੇਰ ਹਫ਼ਤੇ ਬਾਅਦ ਕਵੇ ਮੈਂ ਫੇਰ ਪਰੇਸ਼ਾਨ ਆ। ਪਰੇਸ਼ਾਨੀਆਂ ਸਾਰਿਆਂ ਦੀ ਜ਼ਿੰਦਗੀ 'ਚ ਹੈਗੀਆਂ। ਤੋਂ ਫਲਾਹੀ ਇੱਕ ਕਾਰਕੁਨ ਬਣੀ ਸੀ ਵੀ ਜਿਹੜਾ ਮੁੰਡਾ ਤੈਨੂੰ ਜਵਾਨ ਕੋਈ ਤੈਨੂੰ ਕੋਈ ਕਾਲ ਕਰਦਾ ਸੀ ਤੂੰ ਉਹਦੀ ਪਰੇਸ਼ਾਨੀ ਦੂਰ ਕਰਨੀ ਤੇ ਸਵਾਬ ਆ ਤੇ ਫਲਾਣਾ। ਇੱਕ ਟਾਈਮ 'ਚ 14 ਜਾਣਿਆਂ ਦੀ ਜਦੋਂ ਪਰੇਸ਼ਾਨੀਆਂ ਦੂਰ ਕਰਦੀ ਪੁਰਾਣੀਆਂ ਤੁਸੀਂ ਫੇਰ ਲੈ ਕੇ ਬਹਿ ਗਏ। ਫੇਰ ਲੈ ਕੇ ਬਹਿ ਗਏ ਤੇ ਮੇਰੇ ਤੇ ਦਿਲ ਤੇ ਲਿਖੀਆਂ ਨੇ। ਮੈਂ ਸਾਰੇ ਧੋ ਦੇਣੇ, ਤੁਸੀਂ ਸ਼ਾਦੀ ਦਾ ਸੋਚੋ। ਮੈਂ ਤੇਰੇ ਨਾਲ ਵਿਆਹ ਕਰ ਲਿਆ ਨਾ ਤੇ ਮੇਰੇ ਦਿਮਾਗ 'ਚ ਪੁਰਾਣੀਆਂ ਗੱਲਾਂ ਨਹੀਂ ਜਾਣੀਆਂ ਵੀ ਤੇਰਾ ਉਹਦੇ ਨਾਲ ਵੀ ਚੱਕਰ ਸੀ ਇਹ ਮੈਂ ਕਿੱਦਾਂ ਭੁਲਾਊਂਗਾ। ਮੈਂ ਭੁਲਾ ਦੂੰਗੀ, ਮੈਂ ਤੁਹਾਨੂੰ ਇੰਨਾ ਪਿਆਰ ਕਰੂੰਗੀ ਤੁਸੀਂ ਸਾਰੀਆਂ ਭੁੱਲ ਜਾਣਾ। ਉਹ ਪਿਆਰ ਕਰਨ ਤੋਂ ਬਾਅਦ ਜਦੋਂ ਮੈਂ ਨਾਰਮਲ ਹੋਣਾ ਮੈਨੂੰ ਫੇਰ ਯਾਦ ਆਈ ਨਹੀਂ ਫਾਇਦਾ ਨਹੀਂ। ਜਿਸ ਟਾਈਮ ਮੈਂ ਕੰਮ ਤੇ ਗਿਆ ਵਾਂ ਤੂੰ ਹੈ ਨੀ ਮੇਰੇ ਕੋਲ ਨਾ ਸਾਹਮਣੇ, ਉੱਥੇ ਮੈਨੂੰ ਕੋਈ ਯਾਦ ਆ ਗਿਆ। ਮੈਂ ਕੋਈ ਫਿਲਮ ਐਸੀ ਵੇਖ ਲਈ ਜਿਹਦੇ ਵਿੱਚ ਕੋਈ ਚੀਟਿੰਗ ਕਰ ਰਹੀ ਕਿਸੇ ਨਾਲ, ਉਹ ਉੱਥੋਂ ਤੋਂ ਮੈਨੂੰ ਯਾਦ ਆ ਜਾਣਾ। ਐਵੇਂ ਮੈਂ ਤੈਨੂੰ ਫਿਰ ਗੱਲਾਂ ਸੁਣਾਵਾਂਗਾ ਫਾਇਦਾ। ਸੁਬਹ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਹਨੂੰ ਭੁੱਲਿਆ ਨਹੀਂ ਕਹੀਦਾ। ਸੁਬਹ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਨਾ ਤੇ ਅੱਜ ਕੱਲ ਸੁਬਹ ਫੇਰ ਨਿਕਲ ਜਾਂਦਾ ਭੁੱਲਣ ਵਾਸਤੇ। ਤੇਰੀ ਜਿੱਦਾਂ ਦੀ ਆਦਤ ਹੈ ਐਵੇਂ ਮੇਰੇ ਕੋਲ ਫੋਨ ਹੀ ਕਰੇ ਕਿ ਜਾਨੀ ਭਾਈ ਹੈ ਤੇ ਤੂੰ ਕਵੇਂ ਨਹੀਂ ਜੀ ਆਪ ਕੌਣ ਕਹਾਂ ਸੇ, ਤੇ ਉਹ ਅੱਗੋਂ ਕਵੇ ਜੀ ਮੈਂ ਪਰੇਸ਼ਾਨ ਆ ਤੇ ਤੇਰੀ ਪਰੇਸ਼ਾਨੀ ਦੂਰ ਕਰਨ ਵਾਲਾ ਅੰਦਰ ਦਾ ਜਾਗ ਪਵੇ। ਨਹੀਂ ਹੁਣ ਨਹੀਂ ਮੈਂ ਕਰਦੀ ਐ। ਹੁਣ ਜਦੋਂ ਤੂੰ ਮੋਬਾਈਲ ਦੀ ਹੈਂਡ ਫ੍ਰੀ ਫੜਦੀ ਹੋਣੀ ਤੈਨੂੰ ਆਪਣਾ ਪਹਿਲਾ ਬੰਦਾ ਯਾਦ ਆਉਂਦਾ ਹੁਣ। ਮੈਂ ਕੋਈ ਚੀਜ਼ ਮਾਰ ਦੇਣੀ ਆਪਣੇ ਸਿਰ ਦੇ ਵਿੱਚ। ਜਦੋਂ ਤੈਨੂੰ ਕੋਈ ਬੰਦਾ ਕਹਿੰਦਾ ਨਾ ਆਪਕੇ ਪਾਸ ਚਾਰਜਰ ਹੈ ਤੈਨੂੰ ਨਾਲ ਹੀ ਯਾਦ ਆਉਂਦਾ ਹੋਣਾ ਕਿ ਹਾਏ ਕੀ ਮੁਸੀਬਤ ਹੁਣ ਬਸ ਵੀ ਕਰ ਦੋ ਕਿ ਹੁਣ ਮੈਨੂੰ ਧੋ ਕੇ ਮਾਰਨੀਆਂ। ਜਦੋਂ ਤੂੰ ਬਾਜ਼ਾਰ ਜਾਂਦੀ ਹੋਣੀ ਕਿਸੇ ਦੁਕਾਨ ਤੇ ਮੋਬਾਈਲਾਂ ਦੀ ਤੇ ਬਾਹਰ ਚਾਰਜਰ ਲਟਕੇ ਵੇਖ ਕੇ ਤੈਨੂੰ ਯਾਦ ਆਉਂਦਾ ਹੋਣਾ ਹਨਾ। ਜਦੋਂ ਕੋਈ ਤੇਜ਼ ਰਫ਼ਤਾਰ ਬੱਸ ਲੰਘਦੀ ਹੋਣੀ ਤੈਨੂੰ ਯਾਦ ਆਉਂਦਾ ਨਾ ਹਾਏ ਕਾਸ਼ ਇਹਦੇ ਵਿੱਚ ਏਦਾਂ ਹੁੰਦਾ ਸੀ। ਬਾਦਲ ਮੈਂ ਕੋਈ ਲੱਭਦਾ ਭਾਈ ਮੈਂ ਤੇ ਨਹੀਂ ਕਰਨਾ ਵਿਆਹ ਹੁਣ, ਅੱਲਾ ਮਾਫੀ ਦੇਵੇ, ਕਿਉਂਕਿ ਤੇਰਾ ਮੇਰਾ ਏਦਾਂ ਹੀ ਠੀਕ ਹੈ ਸਿਲਸਿਲਾ। ਵਿਆਹ ਤੋਂ ਬਾਅਦ ਆਪਾਂ ਦਿਲ ਕਰੇ ਤੇ ਮੈਂ ਇੱਟ ਬਣ ਜਾਵਾਂ ਤੇ ਤੂੰ ਵੈਰ ਸ਼ੁਰੂ ਹੋ ਜਾਏ ਸਾਡਾ। ਭਲਾ ਮੈਂ ਕੀ ਕਹਿਣ ਲੱਗਾ ਸੀ? ਤੁਸੀਂ ਰਹਿੰਦੇ ਹੋ। ਮੈਂ ਇੰਨੇ ਦਿਨ ਹੋ ਗਏ ਮੈਂ ਰੋਂਦੀ ਰਹੀ ਘਰ ਬੈਠੀ। ਅੱਜ ਮੈਂ ਨਹੀਂ ਰੋਇਆ ਨਾ ਕਰ। ਮੈਂ ਤੈਨੂੰ ਜਾਣ ਕੇ ਸ਼ੁਗਲ ਮਿਲਾ ਤੇ ਇਗਨੋਰ ਕੀਤਾ ਤੇਰੇ ਰੋਣੇ ਨੂੰ, ਨਹੀਂ ਤੇ ਮੈਂ ਵੀ ਕਰਨ ਲੱਗ ਪੈਂਦਾ ਏਦਾਂ ਦਾ ਤੇ ਉਹ ਫਿਰ ਹੋਰ ਹਿਸਾਬ ਹੋ ਜਾਂਦਾ। ਤੂੰ ਹੱਸਣਾ ਨਹੀਂ ਸੀ। ਰੋਂਦੀ ਬਹੁਤ ਬੁਰੀ ਲੱਗਦੀ ਜਦੋਂ ਕਸਮ ਨੱਕ ਤੇਰਾ ਵਗਦਾ ਹੁੰਦਾ ਵੇਖਿਆ। ਐਵੇਂ ਏਡੀ ਵੀ ਨਹੀਂ ਗੱਲ ਹੈ ਨੱਕ ਵਗਦਾ, ਮੈਂ ਛੋਟੀ ਬੱਚੀ। ਮੈਂ ਕੋਈ ਮੁੰਡਾ ਲੱਭਦਾ ਵਾ ਤੇ ਨਹੀਂ ਕੋਈ ਮੁੰਡਾ ਨਹੀਂ ਲੱਭਣਾ, ਮੈਂ ਲੱਭ ਲਿਆ ਆਪਣੇ ਲਈ ਮੁੰਡਾ। ਕਿਹੜਾ ਕਿੱਥੇ? ਮੈਂ ਜਿੰਨਾ ਕਾਲ ਤੇ ਜਿੰਨਾ ਗੱਲ ਕਰ ਰਹੀ। ਹੋ ਅੱਛਾ ਮੇਰੇ ਵੱਲ ਦੇਖਿਆ ਤੁਹਾਡੀ ਵਾਹ ਵੀ ਕੰਮ ਕਾਰ ਵੀ ਲੱਗਦੇ ਵੀ ਸੋਹਣੇ ਹੋ, ਬਹਿੰਦੇ ਖਲੋਂਦੇ ਠੀਕ ਸਾਰਾ ਕੁਝ ਓਕੇ ਤੇ ਹੈ। ਮੈਂ ਦਿਲ ਕਰਦਾ ਮੈਂ ਮਰ ਜਾਵਾਂ ਕਿਤੇ, ਪਰ ਮਰਨ ਨੂੰ ਬਿਹਤਰ ਆ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਾਂ। ਹਾਂ ਇੱਕੋ ਹੀ ਗੱਲ ਆ। ਤੂੰ ਮੈਨੂੰ ਬਿੱਠੇ ਦਾ ਬੜਾ ਦੁੱਖ ਹੁੰਦਿਆ 4-5 ਮਹੀਨੇ ਪਹਿਲੇ ਕਿਤੇ ਮੈਨੂੰ ਤੂੰ ਦੱਸ ਦਿੰਦੀ ਮੈਂ ਮਰ ਦੇਣਾ ਸੀ ਬਿੱਠੇ ਨੂੰ। ਉਦੋਂ ਤਲਾਕ ਨਹੀਂ ਸੀ ਹੋਈ। ਜਿਵੇਂ ਕਿਸੇ ਨੂੰ ਪੁਰਾਣੀ ਗਿਆ ਨਹੀਂ ਮਰਦੀ ਐਵੇਂ ਮੈਂ ਤੈਨੂੰ ਉਹਨੂੰ ਮਰ ਦੇਣਾ ਸੀ। ਉਹਨੇ ਮੰਨ ਨਹੀਂ ਲੈਣੀ ਸੀ ਮੇਰੀ ਗੱਲ। ਉਹਨੇ ਹਾਂ ਨਹੀਂ ਮਿੱਠਾ ਹੈ ਜੇਜ਼ ਵੀ ਤੂੰ ਕੋਈ ਨਹੀਂ ਜੇਜ਼ ਕੀ ਕੀਤਾ ਸੀ ਜੇ ਸਾਰਾ ਕੁਝ ਸੀਗਾ, ਕੋਈ ਚੀਜ਼ ਨਹੀਂ ਛੱਡੀ। ਅੰਮੀ ਅੱਬੂ ਨੇ ਮੈਨੂੰ ਦੇਣ ਲੱਗੇ ਹਰ ਚੀਜ਼ ਦੇ ਕੇ ਭੇਜਿਆ ਤੇ ਉਹਨਾਂ ਨੇ ਵੀ ਮੈਨੂੰ ਹਰ ਚੀਜ਼ ਦੇ ਕੇ ਭੇਜਿਆ। ਮੁੰਡੇ ਵਾਲੇ ਨੇ ਸੁਣਿਆ ਜੇਜ਼ ਬੜਾ ਅਜੀਬ ਉਹ ਗਰੀਬ ਮੰਗਿਆ ਤੇਰੇ ਕੋਲੋਂ। ਕੀ ਮਤਲਬ? ਜਿੱਥੇ ਤੂੰ ਪਹਿਲੇ ਵਿਆਹ ਹੀ ਗਈ ਸੀ। ਮੈਂ ਸੁਣਿਆ ਮੁੰਡੇ ਨੇ ਕਿਹਾ ਜੀ ਮੈਨੂੰ 1000 ਪਾਊਚ ਲੈ ਦਿਓ ਜੇਜ਼ ਰਹਿਣ ਦੇ ਆ ਮੋਬਾਈਲਾਂ ਦਾ। ਮੈਂ ਸੁਣਿਆ ਉਹਨਾਂ ਨੇ ਫਰਮਾਇਸ਼ਾਂ ਹੀ ਬੜੀਆਂ ਕੀਤੀਆਂ ਕਿ ਤੁਸੀਂ ਕਿਹਾ ਜੀ ਅਸੀਂ ਪਾਲਿਸ਼ ਵਾਲੇ ਟੈਂਪਰ ਲੈ ਦਿਓ ਮੈਨੂੰ। ਆਹ ਸਹੀ ਗੱਲ। ਮੈਂ ਸੁਣਿਆ ਤੇਰੇ ਬੰਦੇ ਨੇ ਤੈਨੂੰ 3 ਦਿਨਾਂ ਬਾਅਦ ਰਾਤ ਨੂੰ ਕਿਹਾ ਸੀ ਬੇਗਮ ਤੂੰ ਆਪਣਾ ਜ਼ੇਵਰ ਮੈਨੂੰ ਦੇ ਦੇ, ਮੈਂ ਮਾਲ ਪਾਉਣਾ ਕੰਮ 'ਚ। ਕੰਮ 'ਚ ਮਾਲ ਪਾਉਣਾ। ਆਹੋ ਅੱਛਾ ਆਪਣੀ ਮਾਂ ਨੇ ਸਹੀ ਦੱਸੀ, ਸਹੀ ਤੇ ਝੂਠ ਨਾ ਬੋਲੀ ਹੁਣ ਤੈਨੂੰ ਕਸਮ ਲੱਗੇ। ਇਹ ਜਿਹੜੇ ਬੱਸਾਂ ਬੁੱਸਾਂ ਤੇ ਇਦਾਂ ਦੀਆਂ ਚੀਜ਼ਾਂ ਵੇਚਦੇ ਨਾ ਇਹ ਪੁਰਾਣੀਆਂ ਬੈਟਰੀਆਂ ਯਾਨੀ ਇਹ ਉਹ ਚੀਜ਼ਾਂ ਵੇਚਦੇ ਨੇ ਕਿ ਤੁਸੀਂ ਪਾਵਰ ਬੈਂਕ ਲਿਆ, ਤੁਸੀਂ ਐਵੇਂ ਹੀ ਮਤਲਬ 10-15-20 ਮਿੰਟ ਬਾਅਦ ਗੱਡੀ ਚੱਲੀ ਤੇ ਪਾਵਰ ਬੈਂਕ ਫੜ ਗਈ ਜਿਹੜੀ ਪੁਰਾਣੀ ਹੈ ਚਾਰਜਰ ਪੁਰਾਣੇ ਪਾਵਰ ਬੈਂਕ ਠੀਕ ਕਰਕੇ ਤੇ ਮਰਦੇ ਨੇ ਬੱਸਾਂ 'ਚ ਕਿਉਂਕਿ ਸਵਾਰੀ ਨੇ ਕਿਹੜਾ ਮੁੜ ਕੇ ਆਉਣਾ। ਘਰ ਲਿਆ ਕੇ ਨਾ ਪੁਰਾਣੀਆਂ ਚੀਜ਼ਾਂ ਸਹੀ ਕਰਦਾ ਸੀ ਤੇ ਉਹਨਾਂ ਨੂੰ ਸਾਫ਼ ਸੁਥਰਾ ਕੇ ਵੇਚਦਾ ਸੀ। ਇੱਕ ਵਾਰੀ ਘਰ ਆਇਆ ਤੇ ਉਹਦਾ ਕਾਲਰ ਫਟਿਆ ਹੋਇਆ। ਮੈਂ ਪੁੱਛਿਆ ਕਿ ਇਹ ਕੀ ਨਾ, ਕਹਿੰਦਾ ਉਹ ਕੁਛ ਨਹੀਂ ਮੈਂ ਜਬ ਉਤਰਨੇ ਲਗਾ ਨਾ ਤੋ ਫਸ ਗਿਆ ਵਹਾਂ पे। ਮੈਨੂੰ ਸਮਝ ਆ ਗਈ ਸੀ ਨਾ ਕਿਤੋਂ ਘੁੱਟ ਪਈ ਲੱਗਦੀ।
ਮੈਂ ਉਦੋਂ ਉਹਨੂੰ ਕਿਹਾ ਹੈਂ? ਤੁਸੀਂ ਮੈਨੂੰ ਲੱਗਦਾ ਤੁਸੀਂ ਦੁਬਾਰਾ ਉਸੇ ਭਾਈ ਨੂੰ ਕੋਈ ਚੀਜ਼ ਵੇਚਤੀ। ਕਹਿੰਦਾ ਕੀ ਮਤਲਬ? ਤੂੰ ਕਿਹਾ ਮੈਨੂੰ ਲੱਗਦਾ ਤੁਸੀਂ ਇੱਕੋ ਗਾਹਕ ਨੂੰ 2 ਵਾਰੀ ਚੀਜ਼ ਵੇਚਤੀ ਆ ਤੇਰੇ ਕੱਪੜੇ ਪਾੜ ਉਹਨੇ ਨਾ ਕਾਰਡ ਵੀ ਰੱਖੇ ਸੀਗੇ ਆਪਣੇ ਕੋਲ ਜਿਹੜੇ ਜਾਇਜ਼ ਮੈਮਰੀ ਹੁੰਦੇ ਨਹੀਂ ਹਾਂ ਉਹ ਸਕ੍ਰੈਚ ਕਰਨੀ ਕਰੀਦੇ ਕਾਰਡ, ਲੋਨ ਵਾਲੇ ਕਾਰਡ। ਆਹੋ ਨਾ ਇੱਕ ਮੇਰੇ ਕੋਲੋਂ ਨੇਲ ਪਾਲਿਸ਼ ਲੈ ਕੇ ਉਹਦੇ ਚ ਸਿਲਵਰ ਕਲਰ ਡਾਲ ਕੇ ਨਾ ਉਹ ਵੀ ਲਗਾਉਂਦਾ ਸੀ ਉੱਪਰ ਉਹਨਾਂ ਦੇ ਉੱਪਰ ਨਾ। ਮੈਂ ਇੱਕ ਵਾਰੀ ਲੁੱਕ ਕੇ ਦੇਖਿਆ ਉਹਨੂੰ। ਅੱਛਾ ਤੇ ਤੂੰ ਉਹਨੂੰ ਰੋਕਦੀ ਨਹੀਂ ਰਹੀ? ਮੈਂ ਉਹਨੂੰ ਕਈ ਵਾਰੀ ਰੋਕਿਆ ਪਰ ਜਦੋਂ ਆਪਣੀ ਆਈ ਤੇ ਆਂਦਾ ਸੀ ਉਹ ਨਹੀਂ ਸੀ ਰੁਕਦਾ। ਕਹਿੰਦੀ ਤੈਨੂੰ ਬਹੁਤਾ ਪਤਾ, ਮੇਰੀ ਮਰਜ਼ੀ, ਮੈਨੂੰ ਮੇਰੇ ਕੰਮ ਦਾ ਪਤਾ, ਮੈਂ ਜੋ ਕਰਦਾ ਮੈਨੂੰ ਕਰਨ ਦੇ, ਖਬਰਦਾਰ ਤੇਰੀ ਆਵਾਜ਼ ਆਈ। ਚੁੱਪ ਕਰ ਜਾਂਦੀ। ਅੱਛਾ ਕਹਿੰਦਾ ਸੀ ਆਵਾਜ਼ ਵੀ ਨਾ ਆਵੇ ਤੇਰੀ? ਐਵੇਂ ਏਦਾਂ ਵੈਸ਼ੀ ਹੋ ਜਾਂਦਾ ਸੀਗਾ, ਸੁਣਦੇ ਨਹੀਂ ਸੀ ਕਿਸੇ ਦੀ। ਪਤਾ ਨਹੀਂ ਕਿਹਦੀ ਹਾਲ ਲਈ ਵਿਚਾਰੇ ਦੀ, ਮੁੰਡੇ ਦੀ ਕਿਹਨੂੰ ਤੋਂ ਲਾਰੇ ਲਾਏ ਸੀ ਵਿਆਹਾਂ ਦੇ। ਯਕੀਨ ਮੰਨੋ ਮੈਂ ਕਿਤੇ ਤੂੰ ਮਰੇ, ਮੋਟਰਸਾਈਕਲਾਂ ਵਕਾਤੀਆਂ ਤੂੰ, ਫਿੱਟੇ ਮੂੰਹ ਲੋਕਾਂ ਦੇ ਤੂੰ ਮੋਬਾਈਲ ਵਕਾਤੇ, ਮੈਂ ਕਿਸੇ ਉਹਨੂੰ ਕਹਿੰਦੀ ਸੀ ਵਕਾ ਕੇ ਮੈਨੂੰ ਵੇਚ ਕੇ ਦਿਓ, ਆਪ ਉਹ ਗਿਫਟ ਕਰਦੇ ਸੀ। ਯਾਦ ਆ ਬੱਕਰਾ ਨਾਂ ਰੱਖਿਆ ਹੁੰਦਾ ਸੀ, ਮੈਂ ਬੱਕਰਾ ਫਸਾਇਆ, ਬੱਕਰਾ ਆ ਗਿਆ, ਬੱਕਰਾ ਜ਼ਿਬਾ ਕੀਤਾ, ਯਾਦ ਆ? ਕੈਸਾ ਢੁੱਡਾਂ ਬੱਚੀਆਂ ਤੇਰੇ। ਮੈਂ ਤਾਂ ਕਹਿੰਦਾ ਕਿਤੇ ਪਸ਼ਾਵਰ ਵਾਲੀ ਸਾਈਡ ਤੇ, ਇਧਰ ਕੋਟੇ ਵਾਲੀ ਸਾਈਡ ਤੇ ਕਿਸੇ ਪਠਾਨ ਨਾਲ ਵਿਆਹ ਕਰਾ ਲਾ। ਨਹੀਂ ਮਿਹਰਬਾਨੀ ਤੁਸੀਂ। ਤੈਨੂੰ ਪਛਤੋ ਨਹੀਂ ਨਾ ਹੁੰਦੀ ਜਦੋਂ ਤੂੰ ਪਸ਼ਾਵਰ ਵੇਚ ਜਾਣਾ, ਤੈਨੂੰ ਸਭ ਤੋਂ ਪਹਿਲੀ ਲਾਈਨ ਪਤਾ ਕਿਹੜੀ ਤੈਨੂੰ ਆਉਣੀ ਪਛਤੋ ਚ? ਤੈਨੂੰ ਸਭ ਤੋਂ ਪਹਿਲੇ ਇਹ ਕਹਿਣਾ ਆਉਣਾ ਹੀ ਕਿ ਨਹੀਂ ਇੰਜ ਨਹੀਂ ਮੈਂ ਕਰਨਾ। ਇਹ ਕੀਤਾ ਉਹਨੇ ਕਹਿਣਾ ਨਸਵਾਰ ਰੱਖੋ ਮੂੰਹ ਮੇ, ਤੂੰ ਕਹਿਣਾ ਇੰਜ ਨਹੀਂ ਮੈਂ ਕਰਨਾ। ਹਾਂ ਨਹੀਂ ਉਹ ਨਸਵਾਰ ਦੀ ਬੂ ਨਹੀਂ ਮੈਨੂੰ ਚੰਗੀ ਲੱਗਦੀ, ਉਹ ਫਿਰ ਮੈਨੂੰ ਮੈਂ ਉਹ ਸੁੰਗੀ ਹੋਣੀ ਕਿਸੇ ਦੀ। ਚਲੋ ਠੀਕ ਹੈ, ਨਹੀਂ ਤੇ ਮੈਂ ਫਿਰ ਤੈਨੂੰ ਚੱਲ ਮੈਂ ਕੋਈ ਲੱਭਦਾ ਯਾਰ ਮੁੰਡਾ, ਟਾਈਮ ਬਹੁਤ ਹੋ ਗਿਆ, ਮੈਂ ਜਾਣਾ ਕਿਤੇ। ਇੱਕੋ ਗੱਲ ਕਹਿਤੀ, ਲੱਭਦੇ ਮੁੰਡਾ ਜਿਹੜਾ ਮੈਂ ਲੱਭਿਆ ਨਾ ਉਹਦੀ ਗੱਲ ਕਰੋ ਤੁਸੀਂ। ਚਲੋ ਮੈਂ ਸੋਚਦਾ ਵਾਂ। ਜਹੇਜ਼ ਚ ਕੀ ਦੇਂਗੀ? ਜੋ ਕਹੋਗੇ ਉਹੀ ਦਾਂਗੀ, ਸਾਰਾ ਕੁਝ ਉਦਾਂ ਹੀ ਪੈਕ ਪਿਆ, ਕੁਝ ਨਹੀਂ ਖੁੱਲਿਆ, ਹਰ ਚੀਜ਼ ਬੰਦ ਪਈ। ਚੱਲ ਹੈ ਝੂਠੀ। ਸੱਚੀ ਸਿਰਫ ਇਸਤਰੀ ਖੋਲੀ ਸੀ, ਉਹਨਾਂ ਦੇ ਘਰ ਇਸਤਰੀ ਨਹੀਂ ਨਾ ਹੈਗੀ ਸੀ, ਬਾਕੀ ਸਾਰਾ। ਕਿੰਨੇ ਮਹੀਨੇ ਤੋਂ ਰਹੀ ਆ ਉਧਰ? ਮੈਂ ਉਹਨਾਂ ਦੇ ਘਰ 7 ਤੋਂ 8 ਮਹੀਨੇ ਰਹੀ। ਤਾਂ ਝੂਠੀ ਐਵੇਂ ਨਹੀਂ, ਹਰ ਸ਼ੈ ਪੈਕ ਪਈ ਕਹਿੰਦੀ। ਨਹੀਂ ਸੱਚੀ, ਇੱਕ ਇਸਤਰੀ ਖੋਲੀ ਸੀਗੀ ਤੇ ਇੱਕ ਜੂਸਰ ਸੀ ਮੇਰਾ ਯੂਜ਼ ਕੀਤਾ ਉਹਨਾਂ ਨੇ। ਉਹਦੀ ਅੰਮੀ ਬਿਮਾਰ ਹੋ ਗਈ ਸੀ ਨਾ, ਫਿਰ ਡਾਕਟਰ ਨੇ ਕਿਹਾ ਜੂਸ ਪਿਲਾਓ ਤੇ ਫਿਰ ਬਾਕੀ ਹਰ ਚੀਜ਼ ਉਦਾਂ ਹੀ ਆ? ਬਾਕੀ ਸਾਰਾ ਕੁਝ ਪੈਕ ਪਿਆ, ਸਾਰਾ ਸਮਾਨ ਉਦਾਂ ਹੀ ਆ। ਮੇਰੀ ਤੇ ਫ੍ਰਿਜ ਵੀ ਨਹੀਂ ਖੁੱਲੀ। ਝੂਠੀ। ਮੈਂ ਹੁਣ ਮੈਂ ਤੁਹਾਨੂੰ ਤਸਵੀਰਾਂ ਭੇਜ ਦੂੰਗੀ, ਸਹੀ ਆ, ਬਣਾ ਕੇ। ਚਲੋ ਠੀਕ ਆ ਭੇਜੀ। ਚੱਲ ਠੀਕ ਆ, ਹੁਣ ਖੁਸ਼ ਰਿਹਾ ਕਰ। ਤੇ ਨੰਬਰ ਨਾ ਹੁਣ ਕੋਈ ਚੇਂਜ ਕਰਨਾ, ਮੈਂ ਇਹੀ ਨੰਬਰ ਸੇਵ ਕਰ ਲਵਾਂ ਤੁਹਾਡਾ। ਤੇਰਾ ਨੰਬਰ ਕੀ ਆ ਹੁਣ? ਉਹੀ ਆ ਪਹਿਲੇ ਵਾਲਾ ਹੀ ਆ? 6-7 ਮਹੀਨੇ ਚ ਚੇਂਜ ਹੋਇਆ? ਨਹੀਂ ਚੇਂਜ ਕਰ ਲਿਆ ਨੰਬਰ, ਪਹਿਲੇ ਵਾਲਾ ਕਿੱਥੇ ਰਿਹਾ ਨੰਬਰ, ਪਤਾ ਨਹੀਂ ਕਿੱਥੇ ਗਿਆ, ਉਹਦੇ ਕੋਲ ਹੋਣਾ। ਮੈਂ ਹੁਣ ਨਵਾਂ ਨੰਬਰ ਆ ਮੇਰਾ। ਚਲੋ ਠੀਕ ਆ। ਮੌਜ ਕਰ, ਮੁੰਡੇ ਫਸਾ। ਆਪਣਾ ਖਿਆਲ ਰੱਖਿਓ ਪਲੀਜ਼, ਮੈਨੂੰ ਜਲਦੀ ਕਰ ਲਿਆ ਕਰ ਯਾਰ, ਹਫਤੇ ਚ ਇੱਕ ਕਾਲ ਮੇਰੇ ਨਾਲ ਕਰ ਲਿਆ ਕਰ ਤੂੰ, ਏਦਾਂ ਹੀ ਚੱਲ ਫੋਨ ਤੇ ਗੱਲਬਾਤ ਜ਼ਰਾ ਪਤਾ ਲੱਗ ਜਾਂਦਾ। ਤੁਸੀਂ ਮੈਨੂੰ ਭਾਵੇਂ ਰੋਜ਼ ਕਰ ਲਿਆ ਕਰੋ, ਅੱਜ ਕੱਲ ਮੈਂ ਉਦਾਂ ਹੀ ਵਿਹਲੀ ਆ। ਨਹੀਂ ਰੋਜ਼ ਨਹੀਂ, ਮੇਰੇ ਚ ਇੰਨੀ ਨਹੀਂ ਮੇਰੇ ਕੋਲ ਟਾਈਮ ਹੈਗਾ, ਹਫਤੇ ਚ ਇੱਕ ਵਾਰੀ ਕਰ ਲਿਆ ਕਰਾਂਗੇ। 15 ਦਿਨਾਂ ਬਾਅਦ ਸਾਰਾ ਬੈਲੈਂਸ ਖਾਲੀ ਕਰਕੇ ਫਿਰ 15 ਦਿਨਾਂ ਬਾਅਦ। ਤੁਹਾਡਾ ਤੇ ਤੈਨੂੰ ਕਾਹਦੀ ਟੈਨਸ਼ਨ, ਤੇਰਾ ਕਿਹੜਾ ਕੁਝ ਜਾਣਾ, ਬੈਲੈਂਸ ਤੇ ਸਾਡਾ ਜਾਣਾ। ਚੱਲ ਆਪਣਾ ਬਹੁਤ ਖਿਆਲ ਰੱਖੀ। ਮੈਂ ਬੜੀ ਪਰੇਸ਼ਾਨ ਤੇਰਾ ਮੈਂ ਚੈਨਲ ਕਿੰਨਾ ਸਬਸਕ੍ਰਾਈਬ ਸਾਰੇ ਕਰਦੇ ਨੇ ਮੇਰੇ ਚੈਨਲ ਵਾਲੇ। ਉਹ ਜਿਹੜੀ ਗੁੱਡਗੁੱਲੀ ਜਿਹੀ ਹੁੰਦੀ ਸੀ, ਜਾਂ ਕੋਈ ਮੋਟੀ ਹੋ ਗਈ ਕਿਹਨਾਂ ਨਾਲ? ਉਦਾਂ ਦੀ ਮੋਟੀ ਅੱਖ, ਤਿੱਖਾ ਨੱਕ, ਉਦਾਂ ਹੀ ਨਾਰਮਲ, ਕੁਛ ਨਹੀਂ ਚੇਂਜ ਹੋਇਆ ਮੇਰੇ ਚ। ਮੈਨੂੰ ਕੁਝ ਖਾਣ ਨੂੰ ਦਿੰਦੇ ਤੇ ਮੈਂ ਮੋਟੀ ਹੁੰਦੀ। ਤੂੰ ਅੱਖ ਹੋਡੇਲਾ ਵੀ ਉਦਾਂ ਹੀ ਟੀਰਾ ਸੀ।